ਇੰਡੋਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਗਿੱਲ ਸਵਾਗਤ ਕਰਦਾ। ਦੋਸਤੋ ਹਾਜ਼ਰ ਹਾਂ ਪ੍ਰੋਗਰਾਮ ਸਨਮੁਖ ਲੈ ਕੇ। ਦੋਸਤੋ ਪ੍ਰੋਗਰਾਮ ਸਨਮੁਖ ਵਿੱਚ ਤੁਹਾਡੀ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਵੱਖਰੀਆਂ ਸ਼ਖਸੀਅਤਾਂ ਨਾਲ। ਅੱਜ ਜਿਸ ਸ਼ਖਸੀਅਤ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ, ਉਹਨਾਂ ਨੇ ਵੈਡਿੰਗ ਫੋਟੋਗ੍ਰਾਫੀ 'ਚ ਬੜਾ ਨਾਮ ਖੱਟਿਆ ਔਰ ਸੰਘਰਸ਼ ਉਹਨਾਂ ਦਾ ਜਾਰੀ ਹੈ। ਤੁਸੀਂ ਉਹਨਾਂ ਨੂੰ ਪਿਆਰ ਵੀ ਦੇ ਰਹੇ ਹੋ ਔਰ ਪ੍ਰਵਾਨ ਵੀ ਕੀਤਾ। ਮੇਰੇ ਨਾਲ ਨੇ ਸਟੂਡੀਓ 'ਚ ਅੱਜ ਹਰਨਵਬੀਰ ਸਿੰਘ ਔਰ ਉਹਨਾਂ ਦੇ ਮਿਸਿਸ ਗਗਨ। ਅਸੀਂ ਸਵਾਗਤ ਕਰਦੇ ਹਾਂ ਜੀ ਇੰਡੋਸ ਟੀਵੀ ਦੇ ਵੀਡੀਓ 'ਚ ਤੁਹਾਡਾ। ਸ਼ੁਕਰੀਆ ਜੀ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਨਵਬੀਰ ਜੀ, ਮੈਂ ਪਹਿਲਾਂ ਵੀ ਕਾਫੀ ਕੋਸ਼ਿਸ਼ ਕੀਤੀ ਆ ਔਰ ਮੁਸ਼ਕਿਲ ਲੱਗਾ। ਇਹ ਬੜਾ ਯੂਨੀਕ ਨਾਮ ਜਿਹੜਾ ਪਹਿਲੀ ਵਾਰੀ ਮੈਂ ਸੁਣਿਆ। ਹਾਂਜੀ, ਇਹ ਕਿਹਨਾਂ ਨੇ ਨਾਂ ਰੱਖਿਆ ਤੁਹਾਡਾ? ਇਹ ਮੇਰੇ ਮਾਮਾ ਜੀ ਨੇ ਰੱਖਿਆ ਸੀਗਾ। ਅੱਛਾ ਜੀ। ਤੇ ਉਹ ਮੇਰੇ ਮਿੱਤਰ ਵੀ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ। ਮੇਰਾ ਮਿੱਤਰ ਹੁੰਦਾ ਸੀ ਕਾਲਜ 'ਚ, ਇੱਕ ਸਾਡੇ GNE ਇੱਕ ਇੱਦਾਂ ਹੁੰਦਾ ਸੀ ਵੀ ਜਿਹੜੀ ਜਗ੍ਹਾ ਤੋਂ ਉਹਦਾ ਉਹੀ ਨਾਂ ਪੈ ਜਾਂਦਾ ਸੀ। ਛਪਾਰ ਤੋਂ ਹੀ ਮੁੰਡਾ ਛਪਾਰੀਆ ਸੱਦਦੇ ਸੀ ਉਹਨੂੰ। ਅੱਛਾ ਜੀ। ਉਹ ਬੜਾ ਜਿੰਦਾ ਦਿਲ ਬੰਦਾ ਸੀਗਾ। ਸੋ ਸਾਡੀ ਪਹਿਲੇ ਦਿਨ ਇੰਟਰੋਡਕਸ਼ਨ ਇਹ ਹੋਈ ਸੀ। ਮੈਨੂੰ ਖਾਲਸਾ ਕਹਿੰਦੇ ਹੁੰਦੇ ਸੀ ਉੱਦਾਂ ਕਾਲਜ 'ਚ। ਖਾਲਸਾ ਤੇਰਾ ਨਾਮ ਕੀ ਹੈ? ਕਹਿੰਦਾ। ਮੈਂ ਕਿਹਾ ਹਰਨਵਬੀਰ। ਸਾਰੀ ABC ਤੇਰੇ ਘਰਦਿਆਂ ਨੇ ਤੇਰੇ ਨਾਂ ਤੇ ਲਾਤੀ ਨਾ। ਕਹਿੰਦਾ ਹਜੇ ਨਾ। ਸੋ ਉਹ ਥੋੜਾ ਜਿਹਾ ਹੈਗਾ ਮਾਮਾ ਜੀ ਨੇ ਰੱਖਿਆ। ਪਰ ਗੱਲ ਇਹ ਆ ਜੀ, ਜਿਹੜੀਆਂ ਨੀਹਾਂ ਨਾ ਉਹ ਤੈਅ ਕਰਦੀਆਂ ਨੇ ਕਿ ਇਹ ਮੰਜ਼ਿਲ ਜਿਹੜੀ ਆ ਜਾਂ ਇਹ ਤੇ ਉੱਤੇ ਇਮਾਰਤ ਕਿੱਡੀ ਵੱਡੀ ਉਸਰਨੀ। ਮੈਨੂੰ ਲੱਗਦਾ ਉਹ ਤੁਹਾਡੇ ਮਾਮਾ ਜੀ ਉਹ ਬੜੇ ਦੂਰ ਅੰਦੇਸ਼ੀ ਸੋਚ ਵਾਲੇ ਸੀ। ਉਹਨਾਂ ਨੂੰ ਪਤਾ ਸੀ ਕਿ ਸਾਡਾ ਜਿਹੜਾ ਫਰਜ਼ੰਦ ਆ ਇਹ ਜ਼ਰੂਰ ਜ਼ਿੰਦਗੀ 'ਚ ਕੁਝ ਨਾ ਕੁਝ ਕਰੇਗਾ ਅੱਗੇ ਜਾ ਕੇ। ਔਰ ਨਹੀਂ ਤੇ ਸਾਡੇ ਵਰਗਿਆਂ ਨੇ ਸਹਿਜ ਭਾ ਕੇ ਨਾਂ ਰੱਖ ਦਿੱਤਾ ਨਾ, ਕਿਉਂਕਿ ਨਾਂ ਬੜਾ ਕਾਊਂਟ ਕਰਦਾ ਜੀ। ਸਾਡੀ ਸਭ ਤੋਂ ਪਹਿਲੀ ਪਹਿਚਾਣ ਹੀ ਨਾਂ ਦੀ। ਜੀ ਬਿਲਕੁਲ। ਤੇ ਮੈਂ ਤੁਹਾਨੂੰ ਪਹਿਲਾਂ ਇਹੀ ਸਵਾਲ ਕਰਦਾ ਕਿ ਤੁਸੀਂ ਜਿੱਦਾਂ ਵੈਡਿੰਗ ਸ਼ੂਟਿੰਗ 'ਚ ਤੁਸੀਂ ਫੋਟੋਗ੍ਰਾਫੀ 'ਚ ਜਿਹੜਾ ਆਪਣਾ ਨਾਮ ਬਣਾਇਆ ਔਰ ਨਾਲ ਦੀ ਨਾਲ ਤੁਹਾਡਾ ਸ਼ੌਕ ਜਿਹੜਾ ਇਹ ਕਵਿਤਾ ਦਾ ਵੀ ਹੈ। ਹਾਂਜੀ, ਮੈਂ ਚਾਹੁੰਦਾ ਕਿ ਜੇ ਆਪਾਂ ਕੋਈ ਬੋਲ ਤੁਹਾਡੇ ਕਵਿਤਾ ਦੇ ਸ਼ੁਰੂ ਕਰੀਏ, ਉਸ ਤੋਂ ਬਾਅਦ ਦੇ ਵਿੱਚ ਆਪਾਂ ਸਟੈਪ ਬਾਈ ਸਟੈਪ ਕਰਦੇ ਹਾਂ ਗੱਲ। ਕੋਈ ਕਵਿਤਾ ਦੇ ਬੋਲ ਕੋਈ ਯਾਦ ਹੋਣ ਤੁਹਾਨੂੰ ਵਧੀਆ? ਹਾਂਜੀ। ਕਵਿਤਾਵਾਂ ਦਾ ਇਦਾਂ ਜੀ ਕਿ ਇੱਕ ਰਬਾਈ ਮੈਨੂੰ ਯਾਦ ਆ ਰਹੀ ਹੈ। ਜੀ ਜੀ। ਸਿਦਕਾ ਨਾ ਪੜੀਏ ਜੀ ਪੰਨਾ ਪਲਟ ਨਹੀਂ ਉਹ ਵੇਖੀ ਦਾ, ਅੱਖ ਚੋਂ ਪਛਾਣੀਏ ਰੂਪ ਸਦਾ ਭੇਖੀ ਦਾ, ਚੁੱਪ ਕਰ ਰਹੀਏ ਰੌਲਾ ਪਾਈਦਾ ਨਹੀਂ ਨੇਕੀ ਦਾ, ਤੇ ਮਾਰ ਕੇ ਮੜਾਸਾ ਕਦੇ ਸ਼ੀਸ਼ਾ ਨਹੀਂ ਉਹ ਵੇਖੀ ਦਾ। ਵਾਹ ਕੀ ਬਾਤ ਹੈ। ਵੀ ਜਿਹੜੀ ਚੀਜ਼ 'ਚ ਆਪਾਂ ਐਫਰਟ ਹੀ ਨਹੀਂ ਪਾਇਆ। ਮੜਾਸਾ ਜਿਹੜਾ ਵੀ ਸ਼ਬਦ ਬੜਾ ਲੋਕਾਂ ਨੂੰ, ਕਈਆਂ ਨੂੰ, ਸਾਡੇ ਦਰਸ਼ਕਾਂ ਨੂੰ, ਖਾਸ ਕਰਕੇ ਨਵੀਂ ਜਨਰੇਸ਼ਨ ਨੂੰ ਸਮਝ ਨਹੀਂ ਲੱਗਣਾ ਹਾਂਜੀ ਕਿ ਮੜਾਸਾ ਕੀ ਹੈ। ਹਾਂਜੀ। ਨਹੀਂ, ਮੜਾਸਾ ਜਿਵੇਂ ਆਪਾਂ ਮੈਨੂੰ ਲੱਗਦਾ ਪੰਜਾਬ ਨਾਲ ਜਿਹਨਾਂ ਦਾ ਪਿਛੋਕੜ ਜੁੜਿਆ ਕਿਤੇ ਨਾ ਕਿਤੇ ਉਹਨਾਂ ਨੇ ਜ਼ਰੂਰ ਸੁਣਿਆ ਹੋਊਗਾ। ਜਿੱਦਾਂ ਆਪਾਂ ਪੱਗ ਬੰਨ੍ਹਦੇ ਆ ਰਵਾਇਤੀ ਤੌਰ ਤੇ, ਜਾਂ ਦਮਾਲਾ ਬੰਨ੍ਹਦੇ ਆ, ਇੱਕ ਤਾਂ ਹੁੰਦਾ ਕਿ ਤੁਸੀਂ ਬਹੁਤ ਚਿਣਕੇ ਪ੍ਰੋਪਰ ਬੰਨ੍ਹਦੇ ਆ, ਇੱਕ ਹੁੰਦਾ ਤੁਰੇ ਜਾਂਦੇ ਆ ਆਪਾਂ ਪਰਨਾ ਜਾਂ ਉਦਾਂ ਹੀ ਬਸ ਬਿਨਾਂ ਦੇਖੀ ਵਲੇਟਾ ਜਾਂ ਮਾਰ ਲਿਆ, ਉਹਨੂੰ ਮੜਾਸਾ ਕਹਿ ਦਿੰਦੇ ਆ ਪੰਜਾਬੀ। ਨਹੀਂ, ਇਹ ਬੜੀ ਵਧੀਆ ਗੱਲ ਆ ਜੀ ਤੁਸੀਂ ਜਿਹੜਾ ਆਪਣੀ ਕਵਿਤਾ ਦੇ ਵਿੱਚ ਠੇਠ ਸ਼ਬਦ ਵਰਤਿਆ। ਦੂਸਰੀ ਗੱਲ ਮਨਵੀਰ ਜੀ, ਅਕਸਰ ਹੁਣ ਅਸੀਂ ਇਹ ਵੇਖਦੇ ਆ ਕਿ ਕੋਈ ਘਰ 'ਚ ਪ੍ਰਾਹੁਣਾ ਆਉਂਦਾ, ਹਾਂਜੀ, ਅਸੀਂ ਉਹਨੂੰ ਤੇ ਸਵਾਲ ਕਰਦੇ ਆ ਹਾਂਜੀ, ਕਿ ਭਾਈ ਤੁਸੀਂ ਕਿੱਥੋਂ ਆਏ ਜਾਂ ਕਿੱਦਾਂ, ਜਿਹਨੂੰ ਨਹੀਂ ਜਾਣਦੇ। ਹਾਂਜੀ। ਅੱਜ ਤੁਹਾਨੂੰ ਵੀ ਇਹ ਸਵਾਲ ਦਾ ਸ਼ਾਇਦ ਸਾਹਮਣਾ ਕਰਨਾ ਪੈਂਦਾ ਹੋਵੇਗਾ ਕਿ ਤੁਸੀਂ ਸਿੱਖੀ ਸਰੂਪ 'ਚ ਰਹਿ ਕੇ ਇਹ ਕਿਵੇਂ ਸਾਰਾ ਕੁਝ ਪੋਸੀਬਲ ਕੀਤਾ ਕਿ ਤੁਸੀਂ, ਕਿਉਂਕਿ ਹਾਲਾਂਕਿ ਤੁਸੀਂ ਘਰ ਦੇ ਮਾਲਕ ਹੋ, ਹਾਂਜੀ, ਤੁਸੀਂ ਘਰ 'ਚ ਰਹਿ ਰਹੇ ਹੋ, ਹਾਂਜੀ, ਤੇ ਅਸੀਂ ਘਰੋਂ ਬਾਹਰ ਜਾ ਚੁੱਕੇ ਹਾਂ, ਅਸੀਂ ਤੁਹਾਨੂੰ ਸਵਾਲ ਕਰਦੇ ਹਾਂ। ਹਾਂਜੀ। ਇੱਕ ਕਿੰਨੀ ਕੁ ਵਾਰੀ ਤੁਹਾਨੂੰ ਸਵਾਲ ਦਾ ਸਾਹਮਣਾ ਕਰਨਾ ਪਿਆ? ਮੈਨੂੰ ਐਕਚੁਅਲੀ ਇਹ ਜਦੋਂ ਵੀ ਸਵਾਲ ਕੀਤਾ ਆਪਣੀ ਕਮਿਊਨਿਟੀ ਨੇ ਕੀਤਾ ਹੈ। ਹਾਂ ਬਿਲਕੁਲ। ਕਿਉਂਕਿ ਆਪਣੇ ਪਤਾ ਨਹੀਂ ਵੀ ਸਿੱਖੀ ਸਰੂਪ ਨੂੰ ਐਕਚੁਅਲੀ ਸ਼ਾਇਦ ਆਪਣੇ ਜਿਹੜੇ ਧਰਮ ਦਾ ਜਿਸ ਕਿਸਮ ਦਾ ਜ਼ਿਆਦਾਤਰ ਪ੍ਰਚਾਰ ਹੋਇਆ, ਸ਼ਾਇਦ ਉਹਦੇ ਕਰਕੇ ਵੀ ਹੈ ਵੀ ਉਹ ਇਦਾਂ ਦਾ ਪ੍ਰਚਾਰ ਹੋਇਆ ਵੀ ਸਿੱਖ ਹੋਣ ਦਾ ਮਤਲਬ ਹੁੰਦਾ ਵੀ ਤੁਸੀਂ ਵੀ ਦੁਨੀਆਦਾਰੀ ਨਾਲੋਂ ਟੁੱਟ ਗਏ ਤੁਸੀਂ, ਜਾਂ ਹਨਾ ਵੀ ਹੁਣ ਬੰਦਾ ਸੰਤ ਬਣ ਗਿਆ, ਜਾਂ ਇੱਕ ਪਾਸੇ ਹੋ ਜਾਓ, ਤੁਸੀਂ ਇੱਕ ਜਗ੍ਹਾ ਬਹਿ ਜਾਓ, ਹਿੱਲੋ ਨਾ, ਬੰਦਾ ਹੱਸਦਾ ਨਹੀਂ ਜ਼ਿਆਦਾ, ਇਦਾਂ ਦੀ ਵੀ ਕੁਛ ਇੱਕ ਧਾਰਨਾ ਬਣ ਚੁੱਕੀ ਹੈ, ਬਣਾਤੀ ਗਈ ਹੈ ਕਿਵੇਂ ਵੀ। ਹਾਂ। ਪਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਧਰਮ ਆ, ਉਹ ਤੇ ਕਿਰਤੀ ਲੋਕਾਂ ਦਾ ਧਰਮ ਆ। ਉਹ ਤੇ ਤੁਸੀਂ ਕਿਰਤ ਕਰੋ, ਸਮਾਂ ਲੋਕ ਤੁਹਾਡਿਆਂ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਦੇ ਆ। ਤੇ ਈਵਨ ਤੁਸੀਂ ਇੱਕ ਵਾਰੀ ਮੈਂ ਸਾਊਥ ਇੰਡੀਆ ਗਿਆ ਘੁੰਮਣ, ਕਿਉਂਕਿ ਮੈਂ ਉਮਰ ਦੇ ਪਹਿਲੇ 4 ਸਾਲ ਉੱਥੇ ਰਿਹਾ। ਇੱਕ ਵਾਰੀ ਹੁਣ ਜਦੋਂ ਮੈਂ 20 ਸਾਲ ਦਾ ਹੋ ਗਿਆ, ਉਦੋਂ ਅਸੀਂ ਗਏ ਸੀਗੇ ਦੁਬਾਰਾ ਸਾਰਾ ਕੁਝ ਰਿਫਰੈਸ਼ ਕਰਨ ਵੀ, ਜਿੱਥੇ ਅਸੀਂ ਰਹਿੰਦੇ ਸੀ ਘੁੰਮ। ਉਦਾਂ ਹੀ ਮੈਂ ਕਿਤੇ ਕਿਤੇ ਚੋਲਾ ਵੀ ਜਿੱਦਾਂ ਪਾਇਆ ਹੁੰਦਾ, ਮੇਰੇ ਚੋਲਾ ਪਾਇਆ, ਦਮਾਲਾ ਬੰਨਿਆ, ਕਿੰਨੇ ਲੋਕ ਮੇਰੇ ਨਾਲ ਤਸਵੀਰਾਂ ਖਿਚਾਉਣਾ ਹੀ ਨਹੀਂ ਹਟਦੇ। ਮੈਂ ਊਟੀ ਸੀ, ਹਾਂਜੀ। ਸੋ ਉਹਨਾਂ ਵਾਸਤੇ ਮੈਂ ਦੁਕਾਨ ਤੇ ਪੈਸੇ ਦਿੱਤੇ ਕੋਈ ਚੀਜ਼ ਖਰੀਦਣ ਨੂੰ, ਉਹਨਾਂ ਨੇ ਪੈਸੇ ਮੈਨੂੰ ਵਾਪਸ ਕਰਤੇ। ਸੋ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਇਹਨੂੰ ਕਿਸੇ ਤਰੀਕੇ ਨਾਲ ਹੈਂਡੀਕੈਪ ਲੋਕੀ ਐ ਸਮਝ ਲੈਂਦੇ ਵੀ ਜਿਵੇਂ ਬੰਦੇ ਨੂੰ ਕੋਈ ਬਿਮਾਰੀ ਹੋ ਗਈ ਹੁੰਦੀ ਆ,
ਬਿਲਕੁਲ ਬਈ ਭਾਜੀ ਤੁਸੀਂ ਸਿੱਖੀ ਸਰੂਪ ਚ ਰਹਿ ਕੇ ਇਹ ਕਿਵੇਂ ਕਰ ਲਿਆ। ਨਹੀਂ ਮੈਂ ਜਿਵੇਂ ਬਿਲਕੁਲ ਕਈ ਵਾਰੀ ਮਤਲਬ ਤਾਰੀਫ ਦੇ ਲਿਹਾਜ਼ ਨਾਲ ਵੀ ਕਈ ਵਾਰੀ ਕਰਦੇ ਹੁੰਦੇ, ਮੈਨੂੰ ਲੱਗਦਾ ਹੁੰਦਾ ਇਹ ਤਾਰੀਫ ਵੀ ਗਲਤ। ਬੰਦੇ ਦਾ ਕਿਰਤੀ ਹੋਣਾ ਜ਼ਰੂਰੀ ਹੈ, ਜਿਹੜਾ ਧਰਮ ਦਾ ਮਸਲਾ ਹੈ ਉਹ ਮੇਰਾ ਨਿੱਜੀ ਹੈ ਜੀ। ਮੈਂ ਇਹ ਤਾਂ ਹੀ ਸਵਾਲ ਵੀ ਇਹ ਕੀਤਾ ਨਾ ਕਿ ਉਹ ਸਵਾਲ ਤੇ ਕਰਨ ਕਿ ਜਿਹੜੇ ਆ ਬਾਹਰ ਨੇ ਉਹ ਸਵਾਲ ਕਰ ਰਹੇ ਆ, ਤੁਹਾਨੂੰ ਘਰ ਵਾਲਿਆਂ ਨੂੰ ਪੁੱਛ ਰਹੇ ਆ ਵੀ ਤੁਸੀਂ ਇੱਥੇ ਘਰ ਕਿਉਂ ਬੈਠੇ ਹੋ। ਇਹ ਮੁਸ਼ਕਿਲ ਮੈਂ ਸਮਝਦਾ ਵੀ ਧਰਮ ਦੇ ਨਾਲ ਜਿੱਦਾਂ ਹੁਣ ਅਸੀਂ ਜੁੜੇ ਆ, ਇਸ ਢੰਗ ਦੇ ਨਾਲ ਲੋਕਾਂ ਨੇ ਇੱਕ ਆਪਣਾ ਨਜ਼ਰੀਆ ਬਣਾ ਲਿਆ ਕਿ ਤੁਹਾਨੂੰ ਤੈਅ ਕਰ ਦਿੱਤੀਆਂ ਮੰਜ਼ਿਲਾਂ, ਉਹ ਰਾਹ ਤੈਅ ਕਰ ਦਿੱਤੇ ਕਿ ਇਹ ਤੁਸੀਂ ਕੰਮ ਕਰਨਾ, ਇਸ ਤੋਂ ਇਲਾਵਾ ਨਹੀਂ ਕਰਨਾ। ਇਹ ਫੋਟੋਗ੍ਰਾਫੀ ਜਦੋਂ ਤੁਸੀਂ ਸ਼ੁਰੂ ਕੀਤਾ ਤੇ ਤੁਸੀਂ ਆਪਣੀ ਇੰਟਰਵਿਊ 'ਚ ਦੱਸਿਆ ਕਿ ਤੁਸੀਂ ਸਿਰਫ ਪਹਿਲਾਂ ਸਟਾਰਟਿੰਗ ਜਿਹੜਾ ਆਪਣੇ ਵੈਡਿੰਗ ਤੋਂ ਕੀਤਾ, ਉਹ ਤੁਹਾਨੂੰ ਮਤਲਬ ਕਿਵੇਂ ਆਈਡੀਆ ਆਇਆ ਪਹਿਲਾਂ? ਨਹੀਂ, ਮੈਂ ਸਿਰਫ ਵੈਡਿੰਗਸ ਤੋਂ ਨਹੀਂ ਸਟਾਰਟ ਕੀਤਾ। ਮੈਂ ਪਹਿਲਾਂ ਐਕਚੁਅਲੀ ਫੈਸ਼ਨ ਫੋਟੋਗ੍ਰਾਫਰ ਮੈਂ ਬਣਨਾ ਚਾਹੁੰਦਾ ਸੀਗਾ। ਅੱਛਾ। ਬੇਸਿਕਲੀ ਮੈਂ ਪੋਰਟਰੇਟਸ ਕਰਨੇ ਸ਼ੁਰੂ ਕੀਤੇ ਸੀ ਮਾਡਲਸ ਦੇ, ਤੇ ਪਹਿਲਾਂ ਮੇਰੇ ਦੋਸਤ ਹੀ ਸੀਗੇ ਜਿੱਦਾਂ ਪੰਜਾਬ ਦੇ ਵਿੱਚ ਮੇਰਾ ਇੱਕ ਦੋਸਤ ਸੀ ਵਿਕਰਮਜੀਤ, ਤੇ ਉਹਨਾਂ ਨੇ ਸਰੀਰ ਕਾਫੀ ਸੋਹਣਾ ਬਣਾਇਆ ਸੀ। ਮੇਰਾ ਇੱਕ ਹੋਰ ਮਿੱਤਰ ਰਾਜਾ ਥਿੰਦ, ਤੇ ਹੁਣ ਤਾਂ ਉਹ ਵੀ ਕੈਨੇਡਾ US ਉੱਥੇ ਨਾਲ ਹੀ ਨੇ, ਤੇ ਉਹਨਾਂ ਨੂੰ ਚਾਅ ਹੁੰਦਾ ਸੀਗਾ ਫੋਟੋ ਖਿਚਾਉਣ ਦਾ, ਮੈਨੂੰ ਖਿੱਚਣ ਦਾ ਚਾਅ ਹੁੰਦਾ ਸੀਗਾ। ਸੋ ਉਹ ਸਟਾਰਟ ਹੋ ਗਿਆ, ਤੇ ਫਿਰ ਉਸ ਤੋਂ ਬਾਅਦ ਵੈਡਿੰਗ ਫੋਟੋਗ੍ਰਾਫੀ ਜਦੋਂ ਸਟਾਰਟ ਹੋਈ, ਉਹ ਵੀ ਇਦਾਂ ਹੀ ਮੈਨੂੰ ਕੋਈ ਮੇਰੇ ਨਿਊਜ਼ੀਲੈਂਡ ਤੋਂ ਅੱਗੇ ਨੋਨ ਸੀਗੇ, ਉਹਨਾਂ ਦੀ ਹਾਂਗਕਾਂਗ ਦੇ ਵਿੱਚ ਵੈਡਿੰਗ ਸੀ, ਤੇ ਉਹ ਕਹਿੰਦੇ ਵੀ ਤੁਸੀਂ ਸ਼ੂਟ ਕਰਨੀ ਹੈ। ਉਹਨਾਂ ਨੂੰ ਵੈਸੇ ਹੀ ਭਰੋਸਾ ਸੀ ਕਿ ਮੈਂ ਵਧੀਆ ਖਿੱਚੂਗਾ ਫੋਟੋਆਂ, ਜਿਵੇਂ ਉਹ ਕੰਮ ਦੇਖਦੇ ਸੀ ਉਸ ਟਾਈਮ ਤੇ ਸੋਸ਼ਲ ਮੀਡੀਆ ਤੇ ਜਾਂ ਜਿਵੇਂ ਵੀ ਨਾ। ਸੋ ਮੇਰੀ ਜੋ ਵੀ ਕਰੀਅਰ ਚੋਇਸ ਰਹੀ ਆ, ਇਹ ਨਹੀਂ ਹੈਗਾ ਕਿ ਮੈਂ ਆਪਣੇ ਫੀਲਡ 'ਚ ਮੈਂ ਮਿਹਨਤ ਮੈਂ ਬਹੁਤ ਕਰਦਾ ਰਿਹਾ, ਪ੍ਰੈਕਟਿਸ ਕਰਦਾ ਰਿਹਾ ਮੈਂ ਬਹੁਤ ਫੋਟੋਗ੍ਰਾਫੀ ਦੀ, ਜਦੋਂ ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਸੀਗਾ। ਪਰ ਇੰਨੀ ਕੁ ਮਹਾਰਾਜ ਦੀ ਕਿਰਪਾ ਰਹੀ ਆ ਕਿ ਕੰਮ ਮੈਂ ਅੱਜ ਤੱਕ ਸਾਰਾ ਮੈਨੂੰ ਏਦਾਂ ਹੀ ਆਇਆ ਕਿ ਮੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੇ ਮੈਂ ਉਹਨੂੰ ਮਨਾ ਨਹੀਂ ਕੀਤਾ ਵੀ ਤੁਸੀਂ ਆਹ ਅਸਾਈਨਮੈਂਟ ਕਰੋ, ਤੇ ਬਸ ਮੈਂ ਉਹਨੂੰ ਚੈਲੰਜ ਸਮਝ ਕੇ ਅਸੈਪਟ ਕਰ ਲਿਆ। ਤੇ ਜਿਹਨੂੰ ਇੰਗਲਿਸ਼ ਜਿਵੇਂ ਕਹਿੰਦੇ ਹਨ ਲਰਨ ਔਨ ਦਾ ਜੌਬ ਕਹਿੰਦੇ ਹੁੰਦੇ ਆ, ਵੀ ਕੰਮ ਤੇ ਜਾ ਕੇ ਸਿੱਖਿਆ ਇੱਕ ਕਿਸਮ ਦਾ। ਸੋ ਬਸ ਉਵੇਂ ਚੱਲਦਾ ਰਿਹਾ ਵੀ ਕਿਸੇ ਨੇ ਮੈਨੂੰ ਕੁਝ ਕਹਿ ਦਿੱਤਾ, ਮੈਂ ਅੱਜ ਤੱਕ ਮਨਾ ਨਹੀਂ ਕੀਤਾ। ਸੋ ਉਵੇਂ ਹੀ ਮਿਊਜ਼ਿਕ ਵੀਡੀਓਜ਼ ਵੀ ਹੋਏ, ਉਵੇਂ ਹੀ ਜਿਹੜੇ ਮੇਰੇ ਸੈਲੀਬ੍ਰਿਟੀਜ਼ ਦੇ ਨਾਲ ਜਿੰਨੇ ਵੀ ਪੋਰਟਫੋਲੀਓਜ਼ ਮੈਂ ਉਹਨਾਂ ਦੇ ਸ਼ੂਟ ਕੀਤੇ। ਇਹ ਸਾਰਾ ਕੰਮ ਅੱਜ ਤੱਕ ਇਵੇਂ ਹੀ ਆਇਆ ਵੀ ਮੈਨੂੰ ਕਿਸੇ ਨੇ ਆਫਰ ਕਰਤਾ ਵੀ ਤੁਸੀਂ ਇਹ ਕਰਨਾ ਚਾਹੋਗੇ ਤੇ ਮੈਂ ਕਰਤਾ। ਮੈਨੂੰ ਆਪ ਨੂੰ ਕੰਮ ਲੱਭਣ ਲਈ ਜਿੱਦਾਂ ਮਿਹਨਤ ਨਹੀਂ ਕਰਨੀ ਪਈ। ਮੇਰੇ ਤਾਂ ਮਨ ਦੀ ਜਗਿਆਸਾ ਇੱਕ ਅਜੇ ਉੱਥੇ ਪਈ ਹੈ। ਇੱਕ ਸਵਾਲ ਇੱਕ ਰਹਿ ਗਿਆ ਮੇਰਾ ਉੱਥੇ ਕਿ ਜਿਹੜੀ ਗੁਰਸਿੱਖੀ ਦਾਤ ਤੇ ਜੀਵਨ ਜੀਣ ਦੀ ਇਹ ਜਿਹੜੀ ਜਾਗ ਆ, ਇਹ ਤੁਹਾਨੂੰ ਪਰਿਵਾਰ ਤੋਂ ਲੱਗੀ ਸੀ ਕਿ ਜਾਂ ਤੁਸੀਂ ਇਹ ਮਹਿਸੂਸ ਕੀਤਾ ਕਿ ਮੈਂ ਬਚਪਨ ਤੋਂ ਤੁਸੀਂ ਇਵੇਂ ਕਿ ਪਹਿਲਾਂ ਵਾਲ ਕੱਟੇ ਜਾਂ ਇੱਧਰ ਆਏ? ਨਹੀਂ, ਜਿਵੇਂ ਮੇਰੇ ਸ਼ੁਰੂ ਤੋਂ ਹੀ ਮੇਰੇ ਕੇਸ ਰੱਖੇ ਹੋਏ ਸੀਗੇ ਸਾਡੇ। ਹਾਂਜੀ, ਪਰਿਵਾਰ ਦੇ ਵਿੱਚ ਇਦਾਂ ਵੀ ਜਿੱਦਾਂ ਇੱਕ ਸਧਾਰਨ ਪੰਜਾਬੀ ਪਰਿਵਾਰ ਹੁੰਦਾ ਆ ਵੀ ਮਤਲਬ ਉਹਨਾਂ ਸਿੱਖੀ ਪਾਸੇ ਜਿਵੇਂ ਰੁਝਾਨ ਹੁੰਦਾ, ਇੱਕ ਰਿਸਪੈਕਟ ਹੁੰਦੀ ਆ, ਬਟ ਇੰਨਾ ਵੀ ਕੋਈ ਜ਼ਿਆਦਾ ਗੂੜਾ ਨਹੀਂ ਸੀ। ਜਿੱਦਾਂ ਦਮਾਲਾ ਲਫ਼ਜ਼ ਹੀ ਮੇਰੇ ਮਦਰ ਹੁਣੀ ਕਹਿੰਦੇ ਹੁੰਦੇ ਵੀ ਮੈਂ ਤਾਂ ਤੇਰੇ ਤੋਂ ਸੁਣਿਆ, ਮੈਂ ਤਾਂ ਦਮਾਲਾ ਲਫ਼ਜ਼ ਹੀ ਨਹੀਂ ਸੀ ਸੁਣਿਆ ਅੱਜ ਤੱਕ। ਤੁਸੀਂ ਫਿਰ ਕਿੱਥੋਂ? ਐਕਚੁਅਲੀ ਮੇਰੇ ਤੋਂ ਨਾ ਮੇਰੇ 'ਚ ਬਚਪਨ ਤੋਂ ਮੇਰੇ 'ਚ ਨਾ ਚੀਜ਼ਾਂ ਨੂੰ ਲੈ ਕੇ ਜਿਗਿਆਸਾ ਬਹੁਤ ਆ ਵੀ ਜੇ ਹਾਂਜੀ। ਸੋ ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਬਿਲਕੁਲ ਘਰੋਂ ਵੀ ਹੁੰਦਾ ਹੈ, ਤੁਸੀਂ ਮਾਤਾ ਜੀ ਜਿਵੇਂ ਜਿਵੇਂ ਤੁਹਾਨੂੰ ਛੋਟੇ ਹੁੰਦਿਆਂ ਤੋਂ ਪਾਠ ਸਿਖਾਉਂਦੇ ਨੇ ਜਾਂ ਦੱਸਦੇ ਨੇ ਵੀ ਇਦਾਂ ਆਪਾਂ ਸ਼ਾਵਰ ਸਰੂਪ ਹੁੰਦਾ ਹੈ ਇਦਾਂ। ਤੇ ਪਰ ਉਹਦੇ ਨਾਲ ਜਿੱਦਾਂ ਮੈਂ ਨਿਹੰਗ ਸਿੰਘ ਜਦੋਂ ਦੇਖਦਾ ਹੁੰਦਾ ਸੀ, ਮੈਨੂੰ ਸਰੂਪ ਬਹੁਤ ਪਿਆਰਾ ਲੱਗਦਾ ਹੁੰਦਾ ਸੀਗਾ। ਸੋ ਕੁਛ ਤੁਹਾਡੀ ਅੱਖ ਉਹ ਸੀ ਕਿ ਓਰੀਜਨਲ ਜਿਹੜਾ ਸਾਬ ਸੂਰਤ ਆ ਉਹੀ ਅਸਲ ਆ। ਹਾਂਜੀ, ਨਹੀਂ ਇਹ ਵੀ ਨਹੀਂ ਵੀ ਇਹੀ ਅਸਲ ਆ, ਬਸ ਤੁਹਾਡੇ ਦਿਲ ਨੂੰ ਕੋਈ ਚੀਜ਼ ਲੱਗ ਜਾਂਦੀ ਆ, ਕਿਉਂਕਿ ਸਿੱਖੀ ਦਾ ਸਰੂਪ ਜਿਹੜਾ ਇਹ ਤੇ ਅਸਲ ਇਹੀ ਆ ਨਾ। ਹਾਂਜੀ, ਨਹੀਂ ਚਲੋ ਕਹਿ ਵੀ ਸਕਦੇ ਆ, ਬਟ ਮੇਰੇ ਹਿਸਾਬ ਨਾਲ ਜਿਹੜੀ ਮਹਾਰਾਜ ਦੀ ਸਿੱਖੀ ਉਹ ਤਾਂ ਸਾਰਿਆਂ ਨੂੰ ਕਲਾਵੇ ਚ ਲੈਂਦੇ ਆ। ਨਹੀਂ, ਮੈਂ ਤੁਹਾਡੀ ਇਹ ਗੱਲ ਝਗਦਾ ਕਹਿੰਦਾ ਮਹਿਸੂਸ ਕਰਦਾ ਕਿ ਤੁਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿ ਮੈਂ ਸਾਹਮਣੇ ਬੈਠਾ ਕਿ ਵੀ ਤੁਸੀਂ ਵੀ ਮਾੜੇ ਨਹੀਂ ਮੈਂ ਬਿਲਕੁਲ ਏਦਾਂ ਹੀ ਮਹਿਸੂਸ ਕਰਦਾ ਆ, ਕਿਉਂਕਿ ਜਿੱਦਾਂ ਜਿਹੜਾ ਖਾਲਸਾ ਆ ਉਹ ਇੱਕ ਤਿਆਰ ਬਰ ਤਿਆਰ ਮਹਾਰਾਜ ਦੀ ਫੌਜ ਜ਼ਰੂਰ ਹੈਗੀ ਆ ਜਾਂ ਉਦੋਂ ਤੋਂ, ਪਰ ਉੱਥੇ ਸਾਈਂ ਮੀਆਂ ਮੀਰ ਵੀ ਆ, ਠੀਕ ਹੈ ਜੀ, ਜਿਹੜੇ ਦਰਬਾਰ ਸਾਹਿਬ ਦੀ ਨੀਂਹ ਰੱਖਦੇ ਨੇ। ਉੱਥੇ ਵੱਖੋ ਵੱਖਰੇ ਸਾਧੂ ਵੀ ਆ ਕੇ ਬੈਠਦੇ ਨੇ, ਉੱਥੇ ਸਹਿਜਧਾਰੀ ਸਿੱਖ ਵੀ ਨੇ, ਉੱਥੇ ਮਹਾਰਾਜ ਤਾਂ ਸਾਰਿਆਂ ਨੂੰ ਕਲਾਵੇ ਚ ਲੈਂਦੇ। ਇੱਕ ਤੁਸੀਂ ਆਪਣੀ ਗੱਲ ਚ ਇੰਟਰਵਿਊ ਚ ਪਹਿਲਾਂ ਕਿਹਾ ਕਿ ਜਿਹੜੀ ਪਹਿਲੀ ਕਤਾਰ ਦੇ ਸੈਲੀਬ੍ਰਿਟੀ ਨੇ, ਜਿਵੇਂ ਤੁਸੀਂ ਜੈਜੀ ਬੀ ਜਾਂ ਉਹਨਾਂ ਦੀ ਵੀ ਕੀਤੀ, ਪਰ ਸਾਡੇ ਜਿਹੜੇ ਹੁਣ ਧਰਮ ਨਾਲ ਸੰਬੰਧਿਤ ਜਿਹੜੇ ਸ਼ਖਸੀਅਤਾਂ ਨੇ ਜਾਂ ਉਹ ਨੇ, ਉਹ ਤੇ ਉਹਨਾਂ ਨੂੰ ਸੈਲੀਬ੍ਰਿਟੀ ਸਵੀਕਾਰ ਨਹੀਂ ਕਰਦੇ। ਉਹ ਕਹਿੰਦੇ ਕਿ ਨਹੀਂ, ਇਹ ਸੈਲੀਬ੍ਰਿਟੀ ਹੋ ਹੀ ਨਹੀਂ ਸਕਦੀ। ਹਾਂਜੀ, ਇਹ ਵੀ ਹੋ ਜਾਂਦਾ ਹੁੰਦਾ ਕਿ ਜਿੱਦਾਂ
ਇੱਕ ਇਹ ਹੈ ਕਿ ਤੁਸੀਂ ਕਿਸੇ ਨੂੰ ਉਦੋਂ ਨਿੰਦਦੇ ਹੋ ਜਦੋਂ ਤੁਸੀਂ ਆਪ ਇੱਕ ਮੋਰਲ ਹਾਈ ਗਰਾਊਂਡ ਚੂਜ਼ ਕਰ ਲੈਂਦੇ ਹੋ। ਬਹੁਤ ਵਧੀਆ। ਤੁਸੀਂ ਆਪਣੇ ਆਪ ਨੂੰ ਇੱਕ ਸਰਟੀਫਿਕੇਟ ਦੇ ਲੈਂਦੇ ਹੋ ਵੀ ਅਸੀਂ ਵਧੀਆ ਆ, ਦੂਜੇ ਨਹੀਂ, ਹਨਾ। ਬਹੁਤ ਵਧੀਆ। ਤੇ ਪਰ ਸਾਰੇ ਬੰਦੇ ਆਪੋ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਪਏ ਆ। ਪਲੱਸ ਇੱਕ ਹੋਰ ਕੀ ਹੁੰਦਾ ਕਿ ਕੁਝ ਲੋਕ ਮਨੁੱਖਤਾ ਦੇ ਸਾਂਝੇ ਹੀਰੋ ਹੁੰਦੇ ਆ, ਜਿਵੇਂ ਉਹਦੇ ਵਿੱਚ ਸਾਇੰਸਦਾਨ ਆ ਜਾਂਦੇ ਆ, ਉਹਦੇ ਵਿੱਚ ਸੰਗੀਤਕਾਰ ਆ ਜਾਂਦੇ ਆ, ਉਹਦੇ ਵਿੱਚ ਕਲਾਵਾਂ ਨਾਲ ਜੁੜੇ ਹੋਏ ਜਿੰਨੇ ਲੋਕ ਆ ਉਹ ਆ ਜਾਂਦੇ ਆ। ਸੋ ਇਹ ਲੋਕ ਜਿਹੜੇ ਹੁੰਦੇ ਆ ਇਹ ਲੋਕਾਂ ਦੇ ਸਾਂਝੇ ਕਹਿ ਲਓ ਵੀ ਹੀਰੋਜ਼ ਹੁੰਦੇ ਆ। ਸੋ ਜੀ ਤੂੰ ਉਹਨਾਂ ਨਾਲ ਕਿਹੜਾ ਕਿਹੜਾ ਕੰਮ ਕੀਤਾ ਜੀ ਵੀ ਉਹਨਾਂ ਨਾਲ, ਜਾਂ ਸਰਤਾਜ ਉਹਨਾਂ ਨਾਲ ਜਿਹੜਾ? ਸਭ ਤੋਂ ਪਹਿਲਾਂ ਜੈਜ਼ੀ ਭਾਜੀ ਨਾਲ ਮੈਂ ਪੋਰਟਫੋਲੀਓ ਸ਼ੂਟ ਕੀਤਾ ਸੀ ਉਹਨਾਂ ਦਾ। ਅੱਛਾ। ਉਹਨਾਂ ਦੀ ਨਾਗ 2 ਐਲਬਮ ਆਈ ਸੀਗੀ, ਉਦੋਂ ਉਹਨਾਂ ਦੇ ਕਵਰਸ ਮੈਂ ਸ਼ੂਟ ਕੀਤੇ ਸੀਗੇ। ਤੇ ਪਲੱਸ ਉਹਨਾਂ ਦਾ ਇੱਕ ਸਟੈਂਡ ਅਲੋਨ ਪੋਰਟਫੋਲੀਓ ਮੈਂ ਸ਼ੂਟ ਕੀਤਾ ਸੀਗਾ। ਐਵੇਂ ਦਿਲਜੀਤ ਭਾਜੀ ਦੇ ਪੋਰਟਫੋਲੀਓ ਸ਼ੂਟ ਕੀਤਾ ਸੀਗਾ। ਮੈਨੂੰ ਬੜੀ ਖੁਸ਼ੀ ਹੁੰਦੀ ਆ ਹੁਣ ਵੀ ਲਾਸਟ ਸੀਜ਼ਨ ਜਿਹੜਾ ਰਾਈਜ਼ਿੰਗ ਸਟਾਰ ਦਾ ਸੀਗਾ, ਜਿਹੜੀ ਉਹਦੇ ਵਿੱਚ ਹਜੇ ਵੀ ਜਿਹੜੀ ਮੇਨ ਇਮੇਜ ਯੂਜ਼ ਹੋ ਰਹੀ ਸੀ ਉਹ ਮੇਰੀ ਖਿੱਚੀ ਹੋਈ ਸ਼ੂਟ ਸੀਗੀ, ਜਿਹੜੀ ਉੱਤੇ ਆਉਂਦਾ ਸੀਗਾ ਕਲਰਸ ਚੈਨਲ ਤੇ ਆਈ ਗੈਸ। ਤੇ ਉਸ ਤੋਂ ਬਾਅਦ ਸਰਤਾਜ ਭਾਜੀ ਨੇ, ਉਹਨਾਂ ਨਾਲ ਮੈਂ 뮤직 ਵੀਡੀਓ ਸ਼ੂਟ ਕੀਤਾ ਸੀਗਾ। ਤੇ ਉਹਨਾਂ ਦਾ ਸਰਦਾਰ ਜੀ ਗਾਣਾ ਸ਼ੂਟ ਕੀਤਾ ਸੀ। ਹਾਂਜੀ, ਔਰ ਬਹੁਤ ਹੀ ਪਿਆਰਾ ਜੀ। ਹਾਂਜੀ, ਉਹਨਾਂ ਨੇ ਆਪ ਵੀ ਗਾਇਆ ਵੀ ਵਧੀਆ, ਉਹਨਾਂ ਦੀ ਲਿਖਤ ਵੀ ਵਧੀਆ, ਔਰ ਸ਼ੂਟ ਫਿਰ ਜੋ ਤੁਸੀਂ ਦੱਸਦਾ ਕਿ ਤੁਸੀਂ ਕੀਤਾ ਹੈ। ਹਾਂਜੀ ਹਾਂਜੀ, ਬੜਾ ਪ੍ਰੋਪਰ ਉਹਨੂੰ ਉਹਦੀ ਬੈਕਗ੍ਰਾਉਂਡ ਹਿਸਟੋਰੀਕਲ ਢੰਗ ਨਾਲ ਕੀਤਾ ਹੈ। ਹਾਂਜੀ ਹਾਂਜੀ, ਉੱਥੇ ਅਸੀਂ ਫਤਿਹਗੜ੍ਹ ਸਾਹਿਬ ਵੀ ਸ਼ੂਟ ਕੀਤਾ ਸੀਗਾ। ਤੇ ਬਾਕੀ 2015 ਦੇ ਵਿੱਚ ਗਗਨ ਤੇ ਸਾਡਾ ਆਨੰਦ ਕਾਰਜ ਹੋ ਗਿਆ ਸੀਗਾ। ਠੀਕ ਹੈ। ਤੇ ਇਸ ਤੋਂ ਪਹਿਲਾਂ ਵੀ ਇਹ ਫੋਟੋਗ੍ਰਾਫੀ ਕਰਦੇ ਸੀਗੇ ਜਿਵੇਂ, ਤੇ ਪਰ ਉਸ ਤੋਂ ਬਾਅਦ ਤਾਂ ਹੁਣ ਜਿੰਨੇ ਅਸੀਂ 뮤직 ਵੀਡੀਓ ਪ੍ਰੋਜੈਕਟ ਵੀ ਕੀਤੇ ਅਸੀਂ ਇਕੱਠਿਆਂ ਨੇ ਕੀਤੇ। ਰੀਸੈਂਟ ਤਰਸੇਮ ਜੱਸੜ ਭਾਈ ਦੇ 2 ਪ੍ਰੋਜੈਕਟ ਕੀਤੇ ਸੀਗੇ ਅਸੀਂ। ਇੰਡੀਆ ਦੇ ਵਿੱਚ ਨਿਮਰਤ ਲਈ 2 ਪ੍ਰੋਜੈਕਟ ਕੀਤੇ ਸੀਗੇ, ਇੱਕ ਸਟਿਲ ਦਾ, ਇੱਕ ਵੀਡੀਓ ਦਾ। ਤੇ ਇੱਕ ਮੈਂ ਵੀਡੀਓ ਦਾ ਆਸਟ੍ਰੇਲੀਆ ਸ਼ੂਟ ਕੀਤਾ ਸੀਗਾ 2017 ਦੇ ਵਿੱਚ। ਉਹ ਹਜੇ ਗਾਣਾ ਰਿਲੀਜ਼ ਹੋਣਾ ਹੈ, ਆਈ ਗੈਸ ਇਹਨਾਂ ਦਿਨਾਂ ਦੇ ਵਿੱਚ ਹੀ ਹੋਊਗਾ ਗਾਣਾ ਰਿਲੀਜ਼। ਤੇ ਮੈਨੂੰ ਲੱਗਦਾ ਹੁੰਦਾ ਵੀ ਹੁਣ ਤਾਂ ਖਾਸ ਕਰਕੇ ਮੈਂ ਨਾ ਬਣਾ ਨਹੀਂ ਸ਼ੂਟ ਕਰ ਸਕਦਾ, ਕਿਉਂਕਿ ਪ੍ਰੋਡਕਸ਼ਨ ਸਾਰੀ ਇਹ ਸੰਭਾਲਦੇ ਆ ਤੇ ਡਾਇਰੈਕਸ਼ਨ ਵਾਲਾ ਪਾਰਟ ਮਤਲਬ ਮੇਰੀ ਥੋੜੀ ਜਿਹੀ ਫਿਰ ਉਹਦੇ ਵਿੱਚ ਜ਼ਿੰਮੇਵਾਰੀ ਘੱਟ ਜਾਂਦੀ। ਤੁਸੀਂ ਬੜੀ ਛੋਟੇ ਹੁੰਦੇ ਆ ਤੋਂ ਪਹਿਲਾਂ ਤੇ ਇੱਕ ਆਪਣਾ ਨਾਂ ਉਹ ਪ੍ਰੋਪਰ ਉਹਨਾਂ ਨੂੰ ਕਿਹਾ ਕਿ ਮੇਰਾ ਆਹੀ ਰੱਖਿਓ, ਉੱਪਰ ਉਹ ਵੱਖਰਾ ਹੋਣਾ ਚਾਹੀਦਾ। ਫਿਰ ਤੁਸੀਂ ਆਪਣਾ ਜਿਹੜਾ ਕੈਰੀਅਰ ਆ ਉਹ ਵੀ ਉਦਾਂ ਚੁਣਿਆ। ਫਿਰ ਤੁਸੀਂ ਇਹ ਵੀ ਚੁਣ ਲਿਆ ਕਿ ਹੁਣ ਮੇਰੇ ਮਨਪਸੰਦ ਮੈਨੂੰ ਵਾਰ ਵੀ ਮਿਲਣਾ ਚਾਹੀਦਾ। ਇਹ ਵੀ ਥੋੜੀ ਤੁਸੀਂ ਸਾਨੂੰ ਉਹ ਵੀ ਗੱਲ ਦੱਸੋ ਕਿ ਤੁਹਾਡੀ ਮੁਲਾਕਾਤ ਗਗਨ ਜੀ ਨਾਲ ਕਿੱਦਾਂ ਦੀ? ਇਹ ਪਹਿਲਾਂ ਤੁਸੀਂ ਦੱਸੋ, ਫਿਰ ਗਗਨ ਉਹਨਾਂ ਨੂੰ ਬਾਅਦ ਚ ਪੁੱਛੂਗਾ। ਹਾਂਜੀ, ਅਸੀਂ ਮਿਲੇ ਤਾਂ ਜਿਵੇਂ ਫੇਸਬੁੱਕ ਤੇ ਮਿਲੇ ਸੀਗੇ ਅਸੀਂ। ਅੱਛਾ। 2011 ਦੇ ਵਿੱਚ ਠੀਕ ਹੈ। ਅਰਾਊਂਡ ਉਸੇ ਟਾਈਮ ਫੋਟੋਗ੍ਰਾਫੀ ਮੇਰੀ ਸਟਾਰਟ ਹੋਈ ਸੀਗੀ। ਤੇ 2013 ਦੇ ਵਿੱਚ ਸਾਡੀ ਇੰਗੇਜਮੈਂਟ ਹੋਈ ਸੀਗੀ ਤੇ 15 ਦੇ ਵਿੱਚ ਸਾਡਾ ਵਿਆਹ ਹੋਇਆ। ਪਰ ਉਸ ਤੋਂ ਪਹਿਲਾਂ ਜਿੱਦਾਂ 13 ਦੇ ਵਿੱਚ ਵੀ ਸ਼ੀ ਟਰਨਡ ਅ ਪ੍ਰੋਫੈਸ਼ਨਲ ਫੋਟੋਗ੍ਰਾਫਰ। ਤੇ ਇਹ ਫਿਰ ਇਹ ਵੀ ਪ੍ਰੋਫੈਸ਼ਨਲੀ ਆਪਣਾ ਸਫ਼ਰ ਕੰਟੀਨਿਊ ਕਰਦੇ ਗਏ। ਤੇ ਫਿਰ ਪਹਿਲਾਂ ਥੋੜੀ ਜਿਹੀ ਔਖ ਹੁੰਦੀ ਸੀਗੀ ਕਿ ਵਿਆਹ ਤੋਂ ਪਹਿਲਾਂ ਜਿਵੇਂ ਆਪਣੇ ਥੋੜੇ ਜਿਹੇ ਪਰਿਵਾਰਾਂ ਦੇ ਵਿੱਚ ਬੰਦਿਸ਼ਾਂ ਹੁੰਦੀਆਂ। ਸੋ 2014 ਦੇ ਵਿੱਚ ਇੰਡੀਆ ਆਏ ਤੇ ਅਸੀਂ ਕੁਝ ਵੈਡਿੰਗਸ ਇਕੱਠਿਆਂ ਨੇ ਸ਼ੂਟ ਕੀਤੀਆਂ ਸੀਗੀਆਂ। ਤੇ ਪਰ ਉਦੋਂ ਫਿਰ ਉਹ ਹੁੰਦਾ ਨਾ ਟਾਈਮ ਲਿਮਿਟ ਹੁੰਦੀ ਆ ਵੀ ਇੰਨੇ ਵਜੇ ਜਾ ਕੇ ਇੰਨੇ ਵਜੇ ਤੁਸੀਂ ਆ ਜਾਣਾ। ਤੇ ਪਰ 2015 ਤੋਂ ਬਾਅਦ ਚਲੋ ਫਿਰ ਆਨੰਦ ਕਾਰਜ ਹੋ ਗਿਆ, ਉਸ ਤੋਂ ਬਾਅਦ ਥੋੜਾ ਸੌਖਾ ਹੋ ਗਿਆ। ਨਹੀਂ ਥੋੜਾ ਨਹੀਂ, ਫਿਰ ਪੂਰੇ ਨਹੀਂ। ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਇਹ ਫੋਟੋਗ੍ਰਾਫੀ ਦਾ ਸ਼ੌਂਕ ਤੁਸੀਂ ਸੋਚਿਆ, ਚਲੋ ਕਿਉਂਕਿ ਸਾਡਾ ਮਰਦ ਪ੍ਰਧਾਨ ਸਮਾਜ ਆਪਾਂ ਕਹਿ ਸਕਦੇ, ਹੁਣ ਤਾਂ ਨਹੀਂ ਕਿਉਂਕਿ ਕੁੜੀਆਂ ਵੀ ਬਰਾਬਰ ਹੀ ਕੰਮ ਕਰ ਰਹੀਆਂ, ਪਰ ਅਸੀਂ ਮੰਨਦੇ ਨਹੀਂ। ਤੁਹਾਨੂੰ ਤੇ ਕਾਫੀ ਮੁਸ਼ਕਲ ਆਈ ਹੋਊਗੀ ਜਦੋਂ ਤੁਸੀਂ ਫੋਟੋਗ੍ਰਾਫੀ ਸ਼ੁਰੂ ਕੀਤੀ ਹੈ, ਜਾਂ ਤੁਸੀਂ ਸ਼ੌਂਕ ਜੋ ਉਹਨਾਂ ਨੇ ਦੱਸਿਆ 2011 ਚ ਤੁਸੀਂ ਸ਼ੁਰੂ ਕਰ ਦਿੱਤਾ ਸੀ? ਹਾਂਜੀ, ਨਹੀਂ ਮੈਂ 2013 ਚ ਸ਼ੁਰੂ ਕੀਤਾ ਸੀ। ਤੁਸੀਂ 13 ਸ਼ੁਰੂ ਕੀਤਾ? ਹਾਂਜੀ, 2012 ਚ ਇਹਨਾਂ ਨੇ ਮੈਨੂੰ ਮੇਰੇ ਬਰਥਡੇ ਤੇ ਗਿਫਟ ਕੀਤਾ ਸੀ ਕੈਮਰਾ। ਅੱਛਾ, ਵੈਰੀ ਗੁੱਡ। ਹਾਂਜੀ, ਮੈਂ ਐਕਚੁਅਲੀ ਫੋਨ ਤੇ ਖਿੱਚਦੀ ਹੁੰਦੀ ਸੀ ਫੋਟੋਸ ਤੇ ਮੈਂ ਇਹਨਾਂ ਨੂੰ ਸੈਂਡ ਕਰਦੀਆਂ। ਫਿਰ ਇਹ ਕਹਿੰਦੇ ਸੀ ਵੀ ਤੂੰ ਸੋਹਣੀਆਂ ਰੱਖ ਕੇ ਖਿੱਚਦੀਆਂ ਚੀਜ਼ਾਂ, ਹਨਾ। ਤੇ ਇਹਨਾਂ ਨੇ ਫਿਰ ਇਨਕਰੇਜ ਕੀਤਾ ਕਿ ਮੈਂ ਤੈਨੂੰ ਕੈਮਰਾ ਗਿਫਟ ਕਰਦਾ, ਤੁਸੀਂ ਸ਼ੁਰੂ ਕਰੋ। ਫਿਰ ਅਸੀਂ 2013 ਚ ਮੈਂ ਸ਼ੁਰੂ ਕੀਤਾ ਸੀਗਾ। ਮੈਂ ਵੀ ਉੱਥੇ US ਦੇ ਵਿੱਚ ਸ਼ੁਰੂ ਕੀਤਾ ਸੀ। ਸਾਰੀਆਂ ਫਰੈਂਡਸ ਜਿਹੜੀਆਂ ਮੇਰੇ ਸਰਕਲ ਸੀਗਾ ਉਹਨਾਂ ਦੇ ਪਹਿਲਾਂ ਪੋਰਟਰੇਟਸ ਕੀਤੇ, ਫਿਰ ਮੈਂ ਬੇਬੀ ਸ਼ੂਟਸ ਸਟਾਰਟ ਕੀਤੇ, ਫਿਰ ਹੌਲੀ ਹੌਲੀ ਵੈਡਿੰਗਸ ਮਿਲਣ ਲੱਗ ਗਈਆਂ। ਮੈਨੂੰ ਕੋਈ ਇੰਨਾ ਔਖ ਨਹੀਂ ਹੋਇਆ, ਮੈਨੂੰ ਵੀ ਸੱਚੀ ਦੱਸਾਂ ਨਹੀਂ ਕੋਈ ਮੁਸ਼ਕਿਲ ਨਹੀਂ ਆਈ। ਤੇ ਤੁਸੀਂ ਜਦੋਂ ਇਹਨਾਂ ਦੇ ਤੁਹਾਡੀ ਗੱਲਬਾਤ ਹੋਈ ਉਦੋਂ ਸਿੱਖੀ ਸਰੂਪ ਚ ਕਿ ਤੁਸੀਂ ਵੀ ਪਹਿਲਾਂ ਇਦਾਂ ਆਪਣੇ ਆਪ ਨੂੰ ਤਿਆਰ ਰੱਖਦੇ? ਹਾਂਜੀ, ਨਹੀਂ ਮੈਂ ਉਦੋਂ ਉਸ ਰਾਹ ਤੇ ਪੈ ਗਈ ਸੀ। ਅੱਛਾ, ਸੋਚ ਤੁਹਾਡੀ ਚੱਲ ਗਈ। ਹਾਂਜੀ, ਮੇਰੇ ਵੀ ਪੇਰੈਂਟਸ ਮੰਮਾ ਹੁਣਾਂ ਨੇ ਪਹਿਲਾਂ ਤਾਂ ਅੰਮ੍ਰਿਤ ਛਕਿਆ ਹੋਇਆ ਸੀਗਾ। ਅੱਛਾ। ਹਾਂਜੀ, ਮੇਰੇ ਬ੍ਰਦਰ ਨੇ ਵੀ ਉਹੀ, ਉਹਨਾਂ ਤੋਂ ਸੰਸਕਾਰ ਤਾਂ ਮਿਲੇ ਹੀ ਹੋਏ ਸੀਗੇ। ਠੀਕ ਹੈ।
ਬਸ ਥੋੜਾ ਜਿਹਾ ਐਨਕਰੇਜਮੈਂਟ ਚਾਹੀਦੀ ਚਾਹੀਦੀ ਸੀ। ਸੀ। ਪਰ ਸਾਡੀਆਂ ਜਿਹੜੀਆਂ ਯੰਗ ਕੁੜੀਆਂ ਨੇ ਹਾਂਜੀ ਉਹ ਤੇ ਕਹਿੰਦੀਆਂ ਕਿ ਸਾਨੂੰ ਇੱਕ ਤੇ ਕਟਿੰਗ ਵਾਲਾ ਪਸੰਦ ਆ, ਸਾਨੂੰ ਉਹ ਆਦਮੀ ਪਸੰਦ, ਤੁਸੀਂ ਇਹਨਾਂ ਨੂੰ ਪਸੰਦ ਕੀਤਾ, ਫਿਰ ਇਹਨਾਂ ਨੇ ਤੁਹਾਨੂੰ ਕੈਮਰਾ ਗਿਫਟ ਇਸ ਕਰਕੇ ਕੀਤਾ ਤੂੰ ਚੰਗੀ ਫੋਟੋ ਪਸੰਦ ਕਰਦੀ, ਇਹਦਾ ਮਤਲਬ ਵੀ ਇਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਚੰਗਾ ਗਿਣ ਲਿਆ ਕਿ ਤੁਸੀਂ ਚੰਗੀ ਫੋਟੋਗ੍ਰਾਫੀ ਕਰਦੇ। ਪਰ ਤੁਹਾਡੇ ਮਨ 'ਚ ਨਹੀਂ ਸੀ ਕਿ ਮੈਂ ਵੀ ਲੋਕਾਂ ਜਿੱਦਾਂ ਲੋਕੀ ਅੱਜ ਕੱਲ੍ਹ ਰਿਵਾਜ ਆ, ਫੈਸ਼ਨ ਆ, ਮੈਂ ਵੀ ਫੈਸ਼ਨ ਵਾਂਗੂ ਛੇਤੀ ਤਰੱਕੀ ਕਰ ਸਕਦੇ ਆ, ਕਿਉਂਕਿ ਆਪਾਂ ਇਸ ਢੰਗ ਨਾਲ ਚੱਲ ਕੇ ਸਾਨੂੰ ਹੋ ਸਕਦਾ ਕਿਤੇ ਮੁਸ਼ਕਿਲ ਆਉਣ, ਇਵੇਂ ਨਾ ਨਹੀਂ ਤੁਹਾਨੂੰ ਮਹਿਸੂਸ ਹੋਇਆ ਕਿ ਉਦਾਂ ਮੈਨੂੰ ਜ਼ਿਆਦਾ ਤਰੱਕੀ ਮਿਲਣੀ? ਨਹੀਂ, ਐਕਚੁਅਲੀ ਮੈਨੂੰ ਨਾ ਹਮੇਸ਼ਾ ਸ਼ੁਰੂ ਤੋਂ ਇਹੀ ਸੀ, ਮੈਂ ਆਪਣੇ ਬ੍ਰਦਰ ਨੂੰ ਜਿੱਦਾਂ ਦੇਖਦੀ ਸੀ ਛੋਟੇ ਹੁੰਦਿਆਂ ਤੋਂ, ਅੱਛਾ, ਉਹ ਹਮੇਸ਼ਾ ਤੋਂ ਸਿੱਖੀ ਸਰੂਪ 'ਚ ਰਹੇ ਨੇ। ਉਹ ਤੁਹਾਡੇ ਤੋਂ ਵੱਡੇ? ਹਾਂਜੀ, ਮੇਰੇ ਤੋਂ 4 ਸਾਲ ਵੱਡੇ ਨੇ। ਠੀਕ ਹੈ। ਤੇ ਮੈਨੂੰ ਹਮੇਸ਼ਾ ਹੁੰਦਾ ਸੀ ਕਿ ਮੈਨੂੰ ਮੁੰਡਾ ਨਾ ਇਦਾਂ ਦਾ ਚਾਹੀਦਾ ਜਿਹੜਾ ਮੇਰੇ ਭਰਾ ਵਰਗਾ ਦੱਸਦਾ ਹੋਵੇ। ਹਾਂ, ਨਹੀਂ ਇਹ ਬਿਲਕੁਲ ਤਾਂ ਦੇਖੋ ਗੱਲ ਵੀ ਬੜੀ ਵੱਡੀ ਆ, ਅਸੀਂ ਇਹ ਗੱਲ ਮਹਿਸੂਸ ਨਹੀਂ ਕਰਦੇ। ਅਕਸਰ ਜਿਹੜੀਆਂ ਕੁੜੀਆਂ ਨੇ ਨਾ ਘਰ 'ਚ, ਉਹ ਆਪਣੇ ਪੇਰੈਂਟਸ ਨੂੰ ਬਹੁਤ ਫੋਲੋ ਕਰਦੀਆਂ। ਹਾਂਜੀ, ਹੁਣ ਜੇ ਸਾਡੇ ਵਰਗਾ ਉਹ ਢੰਗ ਨਾਲ ਰਹਿੰਦਾ ਤੇ ਫਿਰ ਅਸੀਂ ਕਹਿੰਦੇ ਨਹੀਂ ਤੂੰ ਨਹੀਂ ਇਦਾਂ ਦੇ ਬਣਨਾ, ਪਹਿਲਾਂ ਅਸੀਂ ਨਹੀਂ ਨਾ ਬਣਦੇ। ਦੋ ਗੱਲਾਂ ਭਾਜੀ, ਇੱਕ ਤਾਂ ਮੈਨੂੰ ਲੱਗਦਾ ਜਿਹੜਾ ਮਰਦ ਪ੍ਰਧਾਨ, ਮੈਨੂੰ ਲੱਗਦਾ ਅੱਜ ਕੱਲ ਹੈਗਾ ਕਿਸ਼ਤ ਪ੍ਰਧਾਨ ਸਮਾਜ, ਕਿਉਂਕਿ ਜਿਹੜਾ ਆਪਣਾ ਘਰ ਆ ਸਾਰਾ ਕੁਝ ਤਾਂ ਕਿਸ਼ਤਾਂ ਦੇ ਹੁੰਦਾ ਹੈ ਨਾ। ਸੋ ਜਿਹੜਾ ਵੀ ਕਿਸ਼ਤ ਕੱਢ ਸਕਦਾ ਹੈ ਨਾ, ਤੇ ਉਹ ਬੰਦਾ ਕੱਢਦਾ, ਫਿਰ ਉਹ ਭਾਵੇਂ ਔਰਤ ਆ ਭਾਵੇਂ ਮਰਦ ਆ। ਦੂਸਰਾ ਜਿਹੜਾ ਤੁਹਾਡਾ ਤਰੱਕੀ ਦਾ ਸੰਬੰਧ ਹੁੰਦਾ ਮੇਰੇ ਹਿਸਾਬ ਨਾਲ, ਉਹ ਹੁੰਦਾ ਤੁਹਾਡੀ ਮਿਹਨਤ ਦੇ ਨਾਲ, ਤੁਹਾਡੀ ਲਗਨ ਦੇ ਨਾਲ, ਤੁਹਾਡੀ ਇਮਾਨਦਾਰੀ ਦੇ ਨਾਲ। ਜਿਵੇਂ ਹੁਣ ਅੱਜ ਕੱਲ ਸਮਾਂ ਸੌਖਾ ਆ ਕਿਉਂਕਿ ਆਪਾਂ ਇੱਕ ਬਹੁਤ ਵੱਡੀ ਗਲੋਬਲ ਮੰਡੀ 'ਚ ਬੈਠੇ ਆ। ਜੀ, ਮਤਲਬ ਜੇ ਤੁਹਾਡੇ ਕੋਲ ਕੋਈ ਸੌਦਾ ਹੈਗਾ ਖਰਾ ਵੇਚਣ ਵਾਲਾ ਤੇ ਉਹਦੇ ਗਾਹਕ ਹੈਗੇ ਨੇ, ਜਾਂ ਤੁਸੀਂ ਗਾਹਕ ਕੀ ਉਦਾਂ ਦੀ ਬਣਾ ਲਈ ਆ, ਤਾਂ ਉਹ ਟ੍ਰਾਂਜੈਕਸ਼ਨ ਕੰਪਲੀਟ ਹੋ ਜਾਂਦੀ ਆ। ਤੇ ਉਹਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਰੋਕ ਨਹੀਂ ਹੈ। ਜਿਵੇਂ ਫਰਜ਼ ਕਰੋ ਕਈ ਵਾਰੀ ਜੇ ਭਾਸ਼ਾ ਦੀ ਪ੍ਰੋਬਲਮ ਵੀ ਆਉਂਦੀ ਆ, ਹਨਾ, ਉਦਾਂ ਆਪਾਂ ਦੇਖਦੇ ਆ ਵੀ ਕਲਚਰਲ ਇੰਪੀਰੀਅਲਿਜ਼ਮ ਵੀ ਆਪਾਂ ਦੇਖਦੇ ਆ ਕਈ ਵਾਰੀ, ਜਿਹੜੀਆਂ ਕੁਝ ਕਲਚਰਸ ਨੇ ਆਪਣੇ ਆਪ ਨੂੰ ਦੂਸਰੇ ਮਿਨੋਰਿਟੀ ਕਲਚਰਸ ਤੇ ਥੋਪਣ ਦੀ ਗੱਲ ਕਰਦੇ ਆ। ਪਰ ਜਦੋਂ ਇੱਕ ਰਿਲੇਸ਼ਨ ਮੰਡੀ ਦੇ ਤੌਰ ਤੇ ਆ ਜਾਂਦਾ, ਜਿਵੇਂ ਜੇ ਹੁਣ ਮੈਕਡੋਨਲਡਸ ਨੇ ਇੰਡੀਆ ਦੇ ਵਿੱਚ ਮਸ਼ਹੂਰੀ ਕਰਨੀ ਹੈ, ਪੰਜਾਬ 'ਚ ਮਸ਼ਹੂਰੀ ਕਰਨੀ ਹੈ, ਤਾਂ ਉਹਨੇ ਪੰਜਾਬੀ 'ਚ ਕਰਨੀ ਹੈ। ਮਤਲਬ ਉਦਾਂ ਭਾਸ਼ਾ ਦਾ ਮਸਲਾ ਵੱਡਾ ਆ, ਪਰ ਜਿੱਥੇ ਉਹਨਾਂ ਨੇ ਉਹਦੀ ਗੱਲ ਆ ਗਈ, ਕੈਪੀਟਲਿਜ਼ਮ ਦੀ ਮੰਡੀ ਦੀ ਗੱਲ ਆ ਗਈ, ਉੱਥੇ ਆ ਕੇ ਕੁਝ ਚੀਜ਼ਾਂ ਸੌਖੀਆਂ ਵੀ ਹੋ ਜਾਂਦੀਆਂ। ਨਹੀਂ ਬਿਲਕੁਲ। ਪਰ ਮੇਰੇ ਮਨ 'ਚ ਇੱਕ ਕਰਕੇ ਗੱਲ ਇਹ ਆਉਂਦੀ ਹੈ ਕਿ ਪਿੱਛੇ ਜੇ ਨਾ ਇੱਕ ਦਰਬਾਰ ਸਾਹਿਬ ਦੇ ਬਾਹਰ ਤੁਸੀਂ ਵੇਖਿਆ ਕਿ ਉਹਨਾਂ ਨੇ ਸਟੈਚੂ ਬਣਾਏ ਆ ਭੰਗੜੇ ਵਾਲੇ। ਹਾਂਜੀ। ਤੇ ਕੋਈ ਇਹੋ ਜਿਹੀ ਸੰਸਥਾਵਾਂ ਉੱਥੇ ਜਾ ਕੇ ਕਹਿ ਰਹੀਆਂ ਕਿ ਇਹ ਸਾਡਾ ਕਲਚਰ ਹੀ ਨਹੀਂ, ਹਾਂਜੀ, ਇਹ ਸਾਡਾ ਸੱਭਿਆਚਾਰ ਹੀ ਨਹੀਂ, ਇਹਨਾਂ ਨੂੰ ਉਹਨਾਂ ਨੇ ਧਰਨਾ ਲਾਇਆ ਕਿ ਇਹਨੂੰ ਤੋੜ ਦਿੱਤਾ ਜਾਵੇ। ਹਾਂਜੀ, ਮੈਂ ਤਾਂ ਉਹ ਗੱਲ ਤੁਹਾਨੂੰ ਬਾਰ-ਬਾਰ ਇਸ ਤਰੀਕੇ ਨਾਲ ਪੁੱਛ ਰਿਹਾ ਕਿ ਤੁਹਾਨੂੰ ਬਹੁਤ ਸਾਰੇ ਸਵਾਲ ਤੁਹਾਡੇ ਸਰੂਪ ਵਾਲੇ ਕਰਦੇ ਹੋਣਗੇ। ਹਾਂਜੀ, ਉੱਪਰ ਬੈਠੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਸੋਚ ਲਿਆ ਕਿ ਧਰਮ ਸਾਡਾ ਹੀ ਹੈ, ਹਾਂਜੀ, ਉਹ ਤੁਹਾਨੂੰ ਸਵਾਲ ਜ਼ਰੂਰ ਕਰਦੇ ਹੋਣਗੇ ਕਿ ਤੁਸੀਂ ਕਿਹੜੇ ਕੰਮ 'ਚ ਪੈ ਗਏ। ਹਾਂਜੀ, ਹੋ ਜਾਂਦਾ, ਬਹੁਤ ਵਾਰ ਏਦਾਂ ਹੋ ਜਾਂਦਾ। ਇੱਕ ਦੋ ਵਾਰੀ ਕਾਫੀ ਕੰਟਰੋਵਰਸੀਜ਼ ਵੀ ਹੋਈਆਂ ਨੇ। ਪਰ ਇੱਕ ਤਾਂ ਚੱਕਰ ਹੈਗਾ ਕਿ ਇਹ ਆਪਣੀ ਲਾਈਫ 'ਚ ਇਹ ਸਾਰਿਆਂ ਨਾਲ ਹੀ ਹੁੰਦਾ, ਕਿਸੇ ਵੱਖੋ ਵੱਖਰੇ ਤਰੀਕੇ ਨਾਲ ਹੋ ਸਕਦਾ। ਜਿਵੇਂ ਖਾਸ ਕਰਕੇ ਤੁਸੀਂ ਮੀਡੀਆ ਦੇ ਵਿੱਚ ਹੋ, ਕਿਸੇ ਨਾ ਕਿਸੇ ਇਹਨਾਂ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਪੋਜ਼ਿਟਿਵ ਦੇਖਦੇ ਆ ਕਿ ਨੈਗੇਟਿਵ ਦੇਖਦੇ ਆ, ਉਹ ਕਿਸੇ ਵੀ ਚੀਜ਼ ਦੇਖ ਸਕਦੇ ਆ। ਜਿਵੇਂ ਹੁਣ ਤੁਸੀਂ ਇੰਟਰਵਿਊਜ਼ ਕਰਦੇ ਹੋ ਜਾਂ ਜਦੋਂ ਕੋਈ ਪੋਲੀਟੀਕਲ ਇੰਟਰਵਿਊਜ਼ ਕਰਦੇ ਹੋਵੋਗੇ, ਤੁਹਾਨੂੰ ਵੀ ਬੜਾ ਉਹ ਹੁੰਦਾ ਹੋਊਗਾ ਵੀ ਜੇ ਤੁਸੀਂ ਕਿਸੇ ਇੱਕ ਤੁਸੀਂ ਰਾਜਨੀਤਿਕ ਪਾਰਟੀ ਨੂੰ ਕਹਿਤਾ ਤਾਂ ਉਹ ਦੂਜਿਆਂ ਦੇ ਨਾਲ ਹੀ ਕਮੈਂਟ ਸ਼ੁਰੂ ਹੋ ਜਾਂਦੇ ਆ ਵੀ ਵਿਕ ਗਏ, ਕਾਂਗਰਸੀ ਇਹ ਹੋ ਗਏ, ਜਾਂ ਦੂਜੇ ਅਕਾਲੀ ਦਲ ਹੋ ਗਏ, ਜਾਂ ਹਨਾ। ਸੋ ਇਹ ਲੋਕਾਂ ਦਾ ਸੁਭਾਅ ਹੁੰਦਾ ਵੀ ਉਹਨਾਂ ਨੇ ਕਿਹੜੀ ਚੀਜ਼ ਦੇਖਣੀ ਆ। ਹਾਂ, ਜਿਹੜੇ ਲੋਕਾਂ ਨੇ ਸਟੈਚੂਸ ਤੇ ਇਤਰਾਜ਼ ਕੀਤਾ ਹੋਊਗਾ ਉਹਨਾਂ ਦਾ ਕਲਚਰ ਨਾ ਹੋਊਗਾ, ਪਰ ਭੰਗੜਾ ਜਿਹੜਾ ਪੰਜਾਬ ਦਾ ਕਲਚਰ ਤਾਂ ਹੈਗਾ ਹੀ ਆ। ਬਹੁਤ ਵਧੀਆ ਗੱਲ ਕੀਤੀ, ਔਰ ਇਹ ਚਾਹੀਦਾ ਵੀ ਆ। ਜਿਹੜੇ ਉਹ ਲੋਕ ਆ ਉਹਨਾਂ ਤੱਕ ਮੈਸੇਜ ਜਾਣਾ ਚਾਹੀਦਾ ਕਿ ਇਹ ਕਲਚਰ ਸਾਡਾ ਜਿਹੜਾ ਗੁਰਬਾਣੀ ਦੇ ਵਿੱਚ ਲਿਖਿਆ, ਇਹ ਉਹ ਨਹੀਂ ਹੈ ਜਿਹੜਾ ਤੁਸੀਂ ਦਿਖਾ ਰਹੇ ਹੋ। ਨਹੀਂ, ਮਤਲਬ ਚਲੋ ਆਪਾਂ ਉਹ ਵੀ ਨਹੀਂ ਕਰ ਸਕਦੇ ਗੱਲ। ਆਪਾਂ ਚੱਕਰ ਇਹ ਆ ਵੀ ਜਿੱਦਾਂ ਮੈਂ ਤਾਂ ਇਹ ਕਹਿਣਾ ਹੈ ਕਿ ਜਿਹੜਾ ਕੋਈ ਵੀ ਧਰਮ ਆ ਉਹ ਤੁਹਾਡਾ ਨਿੱਜੀ ਮਸਲਾ ਹੈ ਜੀ, ਹਨਾ। ਸੋ ਜਿਹੜਾ ਅਸੀਂ ਲੋਕਾਂ ਦੇ ਨਾਲ ਕੁਝ ਇੱਕ ਮੈਂ ਇਹ ਵੀ ਦੇਖਿਆ, ਜਦੋਂ ਇਫ ਯੂ ਟੇਕ ਦ ਸੇਮ ਸੈਟ ਆਫ ਪੀਪਲ ਜੀ, ਉਹਨਾਂ ਨੂੰ ਤੁਸੀਂ ਜਦੋਂ ਵੈਸਟਰਨ ਕੰਟਰੀਜ਼ ਹੁੰਦੇ ਆ ਉਦੋਂ ਬਹੁਤ ਲਿਬਰਲ ਹੁੰਦੇ ਆ, ਪਰ ਜਦੋਂ ਉਹੀ ਲੋਕ ਪੰਜਾਬ ਦੀ ਗੱਲ ਕਰਦੇ ਆ, ਈਵਨ ਇੱਥੋਂ ਬੈਠੇ ਵੀ ਗੱਲ ਕਰਦੇ ਆ, ਤਾਂ ਉਹ ਅਲਟਰਾ ਰਾਈਟ ਕੰਜ਼ਰਵੇਟਿਵ ਹੋ ਜਾਂਦੇ ਆ, ਹਨਾ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਿਹੜਾ ਜਿੱਦਾਂ ਅਸੀਂ ਇੱਥੇ ਸੋਸਾਇਟੀ ਦੇ ਵਿੱਚ ਰਿਸਪੈਕਟ ਕਰਦੇ ਆ ਸਾਰਿਆਂ ਦੀ, ਤੇ ਇੱਕ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਕਿਸੇ ਦੂਸਰੇ ਦੀ ਗੱਲ ਤਾਂ ਬਹੁਤ ਛੇਤੀ ਝੱਲ ਲੈਂਦੇ ਆ, ਵੀ ਕਿਸੇ ਦੂਸਰੀ ਕਮਿਊਨਿਟੀ ਨੂੰ ਅਸੀਂ ਅਸੈਪਟ ਕਰ ਲੈਂਦੇ ਆ, ਪਰ ਆਪਣਾ ਕੋਈ ਬੰਦਾ ਹੋਵੇ ਉੱਥੇ ਸਾਡੀ ਖਿੱਚੋਤਾਣ ਵੱਧ ਜਾਂਦੀ ਬਹੁਤ ਜ਼ਿਆਦਾ ਵੱਧ ਜਾਂਦੀ। ਮੇਰਾ ਜ਼ਿਆਦਾ ਤੁਹਾਡੇ ਨਾਲ ਇਹ ਗੱਲ ਕਰਨ ਦਾ ਵੀ ਤਾਂ ਇੱਕ ਮਕਸਦ ਆ ਕਿ ਸਾਡੇ ਅੱਜ ਯੂਥ ਦੇ ਵਿੱਚ ਬੜੀ ਨਿਰਾਸ਼ਾ,
ਹਾਂਜੀ ਔਰ ਲਾਈਫ ਨੂੰ ਜੀਣ ਦਾ ਉਹਨਾਂ ਦਾ ਉਹ ਰੱਖਦੇ ਆ ਕਿ ਅਸੀਂ ਸਾਨੂੰ ਜੀ ਕੋਈ ਕੰਮ ਨਹੀਂ ਲੱਭ ਰਿਹਾ, ਅਸੀਂ ਨਸ਼ੇ ਤਾਂ ਕਰ ਰਹੇ ਹਾਂ, ਅਸੀਂ ਜ਼ਿੰਦਗੀ ਤਾਂ ਨਹੀਂ ਜੀਣਾ ਚਾਹੁੰਦੇ ਕਿ ਸਾਨੂੰ ਕੋਈ ਓਪਰਚੁਨਿਟੀਜ਼ ਨਹੀਂ ਮਿਲ ਰਹੀਆਂ। ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਹੁਣ ਜਿਵੇਂ ਦੱਸਿਆ ਕਿ ਫੋਟੋਗ੍ਰਾਫੀ 'ਚ ਕਿੰਨੀ ਵੱਖਰੇ ਵੱਖਰੇ ਖੇਤਰ ਹੈਗੇ ਆ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ। ਨਹੀਂ, ਬਹੁਤ ਸੋਹਣਾ ਸਵਾਲ ਹੈ ਜੀ। ਉਹ ਬੜੀ ਮਸ਼ਹੂਰ ਲਾਈਨ ਆ ਬਾਬਾ ਨਜ਼ਮੀ ਦੀ ਸ਼ਾਇਦ, ਜੀ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਜੀ ਜੀ ਸੋ ਇਸ ਵੇਲੇ ਜਿਹੜਾ ਸਾਰਾ ਵਰਲਡ ਆ ਉਹ ਤਾਂ ਇੰਡੀਆ ਤੇ ਚਾਈਨਾ ਨੂੰ ਇਦਾਂ ਦੇਖਦਾ ਵੀ ਇੱਥੇ ਬਿਜ਼ਨਸ ਦਾ ਸਭ ਤੋਂ ਵੱਧ ਪੋਟੈਂਸ਼ੀਅਲ ਆ, ਬਿਲਕੁਲ। ਤੇ ਕਈ ਵਾਰੀ ਅਸੀਂ ਉੱਥੇ ਬੈਠੇ ਸੋਚਦੇ ਰਹਿੰਦੇ ਆ ਵੀ ਇੱਥੇ ਕੁਝ ਨਹੀਂ ਹੈਗਾ, ਹਨਾ। ਸੋ ਉੱਥੇ ਵੀ ਮੈਂ ਆਪਣੇ ਨਾਲਦਿਆਂ ਨੂੰ ਵੀ ਮੋਟੀਵੇਟ ਕਰਦਾ ਹੁੰਦਾ ਸੀਗਾ ਜਦੋਂ ਮੈਂ ਪੰਜਾਬ ਸੀਗਾ, ਵੀ ਜੇ ਤੁਸੀਂ ਇਹ ਸੋਚ ਲੈਣਾ ਵੀ ਅਸੀਂ ਬਾਹਰ ਜਾ ਕੇ ਕੁਝ ਕਰਾਂਗੇ। ਕਈ ਵਾਰੀ ਕੀ ਹੁੰਦਾ, ਪੌਣਾ ਪੰਜਾਬ ਆ ਉਹ ਆਪਣੀ ਜ਼ਿੰਦਗੀ ਪੌਜ਼ ਤੇ ਲਾ ਰੱਖਦਾ, ਮਤਲਬ ਨਿੱਕੀ ਤੋਂ ਨਿੱਕੀ ਚੀਜ਼ ਗੱਡੀ ਜਾਂ ਕੰਪਿਊਟਰ ਲੈਣ ਲੱਗੇ ਵੀ ਇਹ ਸੋਚਦੇ ਨਹੀਂ ਯਾਰ ਇਹ ਤਾਂ ਹੁਣ ਬਾਹਰ ਜਾ ਕੇ ਲਵਾਂਗੇ, ਆਪਾਂ ਬਾਹਰ ਤਾਂ ਚਲੇ ਜਾਣਾ। ਮੈਂ ਉਹਨਾਂ ਨੂੰ ਇਹ ਕਹਿਣਾ ਹੁੰਦਾ ਵੀ ਤੁਸੀਂ ਆਪਣਾ ਜਿਹੜਾ ਟਾਈਮ ਆ ਉਹਨੂੰ ਵਾਈਜ਼ਲੀ ਸਪੈਂਡ ਕਰੋ, ਉਹਦੇ ਵਿੱਚ ਕੋਈ ਸਕਿੱਲ ਆਪਣੇ ਕੋਲ ਐਕਵਾਇਰ ਕਰੋ। ਤੁਸੀਂ ਬਾਹਰ ਜਾ ਕੇ ਕੀ ਕਰ ਲਓਗੇ? ਸਮਾਂ ਜੇ ਇੱਥੇ ਜਿੰਨਾ ਚਿਰ ਜੇ ਤੁਸੀਂ ਇੱਥੇ ਵਿਹਲੇ ਆ, ਹੁਣ ਤਾਂ ਤੁਹਾਡੇ ਕੋਲ ਖੁੱਲੀ ਛੁੱਟੀ ਹੈ ਵੀ ਤੁਸੀਂ ਆਪਦੀ ਕੁਝ ਵੀ ਕੋਈ ਵੀ ਗੁਣ ਸਿੱਖੋ, ਹਨਾ। ਚਾਹੇ ਕੁਕਿੰਗ ਹੀ ਸਿੱਖ ਲਵੇ ਬੰਦਾ, ਚਾਹੇ ਫੋਟੋਗ੍ਰਾਫੀ ਆ ਜਾਂ ਕੋਈ ਵੀ ਕ੍ਰੀਏਟਿਵ ਫੀਲਡ ਆ, ਹਨਾ। ਹੋਰ ਨਹੀਂ ਕੁਝ ਤਾਂ ਤੁਸੀਂ ਸ਼ਟਰਿੰਗ ਦਾ ਸਮਾਨ ਹੀ ਕਿਰਾਏ ਤੇ ਪਾ ਲਓ, ਉਹਦੀ ਵੀ ਚੰਗੀ ਕਮਾਈ ਆ ਪੰਜਾਬ ਦੇ ਵਿੱਚ, ਹਨਾ, ਕਿਉਂਕਿ ਕੰਸਟਰਕਸ਼ਨ ਆਪਣੇ ਬਹੁਤ ਜ਼ਿਆਦਾ ਹੁੰਦੀ ਆ ਤੇ ਉਹ ਸ਼ਟਰਿੰਗ ਵਾਲਾ ਸਮਾਨ ਹੀ ਨਹੀਂ ਮੁੱਕਦਾ ਹੈਗਾ, ਉਹ ਕਿਰਾਏ ਤੇ ਵਾਰੀ ਨਹੀਂ ਪੈਂਦੀ ਹੈਗੀ ਲੋਕਾਂ ਦੀ। ਸੋ ਉੱਥੇ ਪੋਪੂਲੇਸ਼ਨ ਬਹੁਤ ਆ, ਓਪਰਚੁਨਿਟੀਜ਼ ਜ਼ਿਆਦਾ ਨੇ, ਤੇ ਇਹ ਕਈ ਵਾਰੀ ਮੈਨੂੰ ਲੱਗਦਾ ਬਹਾਨੇਬਾਜ਼ੀਆਂ ਹੁੰਦੀਆਂ ਜਦੋਂ ਆਪਣੇ ਦਿਮਾਗ 'ਚ ਇਹ ਆ ਜਾਂਦਾ ਨਾ ਵੀ ਕੱਲ ਨੂੰ ਅਸੀਂ ਲਗਜ਼ਰੀਅਸ ਲਾਈਫ ਜੀਣੀ ਸ਼ੁਰੂ ਕਰ ਦਈਏ, ਉਹ ਫਿਰ ਐ ਭੁਲੇਖਾ ਜਿਹਾ ਹੁੰਦਾ ਵੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂਦਿਆਂ ਨੂੰ ਸਾਡੇ ਮਰਸੀਡੀਜ਼ ਖੜੀਆਂ ਨੇ, ਉੱਥੇ ਸਾਰਾ ਕੁਝ ਤਿਆਰ ਪਾਇਆ ਤੇ ਅਸੀਂ ਜਾ ਕੇ ਬਸ ਅਸੀਂ ਵਧੀਆ ਹੋਣਾ ਸਾਰਾ ਕੁਝ। ਬਟ ਆਈ ਗੈਸ ਆਪਣਾ ਟਾਈਮ ਵਾਈਜ਼ਲੀ ਯੂਜ਼ ਕਰਨਾ ਚਾਹੀਦਾ, ਕੋਈ ਨਾ ਕੋਈ ਸਕਿੱਲ ਐਕਵਾਇਰ ਕਰਨਾ ਚਾਹੀਦਾ। ਹੁਣ ਜੇ ਮੇਰੇ ਕੋਲ ਫਰਜ਼ ਕਰੋ, ਹੁਣ ਤੁਹਾਡੇ ਕੋਲ ਕੋਈ ਬੰਦਾ ਆ ਜਾਵੇ ਇੱਥੇ ਜੋ ਤੁਹਾਡਾ ਟੀਵੀ ਚੈਨਲ ਆ, ਆਫ ਕੋਰਸ ਤੁਹਾਡੇ ਮਨ 'ਚ ਵੀ ਐਕਸਪੈਂਸ਼ਨ ਹੋਊਗੀ ਵੀ ਆਪਾਂ ਆਪਣੀ ਟੀਮ ਹੋਰ ਐਕਸਪੈਂਡ ਕਰੀਏ, ਚੈਨਲ ਨੂੰ ਹੋਰ ਵੱਡਾ ਕਰੀਏ, ਹਨਾ। ਪਰ ਹੁਣ ਤੁਹਾਡੇ ਕੋਲ ਕੋਈ ਨਿਖਿੱਧ ਬੰਦਾ ਆ ਜਾਵੇ ਵੀ ਭਾਜੀ ਰੱਖ ਲਓ, ਕੁਛ ਕਰਾ ਲਓ, ਮੈਂ ਕੁਛ ਵੀ ਕਰ ਲੂੰਗਾ, ਹਨਾ। ਸੋ ਬਨਾਮ ਕੋਈ ਬੰਦਾ ਸਕਿੱਲ ਵਾਲਾ ਆਵੇ, ਉਹਦੇ 'ਚ ਗੁਣ ਹੋਣਾ ਚਾਹੀਦਾ, ਹਨਾ। ਸੋ ਉਹ ਬੰਦਾ ਤੁਹਾਡੇ ਵਾਸਤੇ ਵੀ ਯੂਜ਼ਫੁਲ ਹੋਊਗਾ। ਸੋ ਜ਼ਰੂਰੀ ਗੱਲ ਇਹੀ ਆ ਆਈ ਗੈਸ ਕਿ ਕੋਈ ਨਾ ਕੋਈ ਬੰਦੇ ਨੂੰ ਸਕਿੱਲ ਐਕਵਾਇਰ ਕਰਨਾ ਚਾਹੀਦਾ ਲਾਈਫ ਦੇ ਵਿੱਚ। ਜਦੋਂ ਹੁਣ ਤੁਸੀਂ ਵੈਡਿੰਗ ਫੋਟੋਗ੍ਰਾਫੀ ਕਰਦੇ ਹੋ, ਹਾਂਜੀ, ਹੁਣ ਆਪਾਂ ਆਪਣੇ ਪੰਜਾਬ ਦੇ ਵਿੱਚ ਇੱਕ ਵੀ ਬੜੀ ਵੱਡੀ ਸਮੱਸਿਆ ਸਮਝਦੇ ਹਾਂ ਕਿ ਉੱਥੇ ਵੈਡਿੰਗ ਤੇ ਖਰਚੇ ਬਹੁਤ ਜ਼ਿਆਦਾ ਹੋ ਰਹੇ ਜੀ। ਹਾਂਜੀ, ਔਰ ਲੋਕਾਂ ਦੇ ਸ਼ੌਕ ਇੰਨੇ ਜ਼ਿਆਦਾ ਵੱਧ ਗਏ ਆ, ਉਨੀ ਉਹਨਾਂ ਕੋਲ ਆਮਦਨ ਨਹੀਂ ਹੈਗੀ। ਹਾਂਜੀ। ਜਦੋਂ ਤੁਸੀਂ ਫੋਟੋਗ੍ਰਾਫੀ ਉਹ ਕਿਹੋ ਜਿਹੀ ਮੰਗ ਕਰਦੇ ਨੇ, ਤੁਸੀਂ ਪੰਜਾਬ 'ਚ ਵੀ ਕਰਨ ਜਾਂਦੇ ਹੋ? ਹਾਂਜੀ, ਮੈਂ ਮਤਲਬ ਆਪਣਾ ਕਰੀਅਰ ਜਿਵੇਂ 2009 ਤੋਂ ਸਟਾਰਟ ਕੀਤਾ ਮੈਂ ਐਜ਼ ਪੋਰਟਰੇਟ ਫੋਟੋਗ੍ਰਾਫਰ। 2011 ਤੋਂ ਮੈਂ ਵੈਡਿੰਗ ਸ਼ੂਟ ਕਰਦਾ ਹਾਂ। ਸੋ ਤੰਗ ਹਮੇਸ਼ਾ ਖਰਚੇ ਉਹ ਕਰਦੇ ਆ ਬੰਦੇ ਨੂੰ ਜਿਹੜੇ ਲੋਕ ਦਿਖਾਵੇ ਲਈ ਕੀਤੇ ਜਾਂਦੇ ਆ ਜੀ। ਜਿਹੜੇ ਤੁਸੀਂ ਜਿੱਦਾਂ ਤੁਸੀਂ ਕਹਿੰਦਾ ਵੀ ਸ਼ੌਂਕ ਲੋਕਾਂ ਦੇ ਵੱਧ ਗਏ, ਸ਼ੌਂਕ ਕਈ ਵਾਰੀ ਪੂਰੇ ਹੋ ਵੀ ਜਾਂਦੇ ਆ। ਜਿੱਦਾਂ ਮੈਂ ਪੰਜਾਬ ਦੇ ਵਿੱਚ ਸੀਗਾ ਤਾਂ ਅਸੀਂ ਮਹਿੰਗੇ ਫੋਟੋਗ੍ਰਾਫਰਾਂ 'ਚ ਗਿਣੇ ਜਾਂਦੇ ਸੀਗੇ, ਤੇ ਪਰ ਚੱਕਰ ਇਹ ਹੁੰਦਾ ਵੀ ਤੁਸੀਂ ਪ੍ਰਾਇੋਰਟਾਈਜ਼ ਕੀ ਕਰਦੇ ਹੋ। ਵੀ ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਡਾ ਕੰਮ ਠੀਕ ਆ ਵੀ ਤੁਸੀਂ ਕੇਟਰਿੰਗ ਮਾੜੀ ਕਰ ਲਓ ਉਹ ਤੇ, ਬਟ ਮੈਂ ਐਕਚੁਅਲੀ ਦੇਖਿਆ, ਮੈਂ ਕਈ ਵਾਰੀ ਲੋਕੀ ਮੈਨੂੰ ਪੁੱਛਦੇ ਹੁੰਦੇ ਸੀਗੇ ਆ ਕੇ, ਮੈਨੂੰ ਗੱਲ ਹੀ ਚੇਤੇ ਆ ਗਈ ਵੀ ਜਦੋਂ ਪ੍ਰਾਈਸ ਕੋਟ ਬਣ ਜਾਣਾ ਤੇ ਹੁਣ ਇੱਕ ਸੰਗੀਤ ਹੋ ਰਿਹਾ ਆ, ਲੇਡੀ ਸੰਗੀਤ ਜਿਵੇਂ ਹੋ ਰਿਹਾ, ਉੱਤੇ 300 ਬੰਦਾ ਉੱਤੇ ਆ, ਫਿਰ 1000 ਬੰਦਾ ਸਾਡੇ ਵਿਆਹ ਤੇ ਆ, ਫਿਰ 2000 ਬੰਦਾ ਸਾਡੀ ਰਿਸੈਪਸ਼ਨ ਤੇ ਆ। ਉਹਨਾਂ ਨੇ ਕਹਿਣਾ ਭਾਜੀ ਕੁਝ ਘਟਾ ਲਓ। ਮੈਂ ਉਹਨਾਂ ਨੂੰ ਕਹਿਣਾ ਜਦੋਂ ਕੋਟ ਫਾਈਨਲ ਕੋਟ ਬਣ ਜਾਣਾ, ਮੈਂ ਕਹਿਣਾ ਭਾਜੀ ਇਹ 'ਚੋਂ 500 ਬੰਦਾ ਹੀ ਘਟਾ ਦਿਓ ਤੁਸੀਂ। ਜਿੰਨੇ ਤੁਸੀਂ ਲੋਕਾਂ ਨੂੰ ਸੱਦਿਆ, ਜੇ ਕਿਸੇ ਦੀ ਫੋਟੋ ਨਾ ਵੀ ਆਈ ਉਹਨੇ ਵੀ ਨਾਰਾਜ਼ ਹੋਣਾ। ਤੁਸੀਂ ਇਸ ਢੰਗ ਦੀ ਤੇ ਨਹੀਂ ਕਰਦੇ ਹਨਾ? ਨਹੀਂ, ਉਹ ਚਲੋ ਕਵਰੇਜ ਜਦੋਂ ਆਪਾਂ ਕਰਦੇ ਹਾਂ ਸਾਰੀ ਤਰ੍ਹਾਂ ਦੀ ਕਰਨੀ ਪੈਂਦੀ, ਨਾਲ ਟੀਮ ਹੋਰ ਹੁੰਦੀ ਆ। ਬਟ ਮੇਨ ਚੀਜ਼ ਇਹ ਆ ਕਿ ਅਸੀਂ ਖੁਦ ਹੁਣ ਜਿੱਦਾਂ ਸਾਡਾ ਵਿਆਹ ਹੋਇਆ, ਜਿੰਨਾ ਮੇਰਾ ਉੱਥੇ ਸਰਕਲ ਆ, ਮੇਰੇ ਵਿਆਹ ਤੇ ਭਾਵੇਂ ਅਸੀਂ ਉੱਥੇ 3000 ਬੰਦਾ ਇਕੱਠਾ ਕਰ ਲੈਂਦੇ, ਪਰ ਅਸੀਂ ਸਾਦਾ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਕੀਤਾ। ਅਸੀਂ ਭੁੰਜੇ ਬੈਠ ਕੇ ਲੰਗਰ ਛਕਿਆ, ਬਹੁਤ ਇੰਜੋਏ ਕੀਤਾ ਸਾਰਾ ਟਾਈਮ ਅਸੀਂ ਆਪਣਾ, ਹਨਾ। ਤੇ ਨੈਕਸਟ ਡੇ ਇੱਕ ਛੋਟੀ ਜਿਹੀ ਰਿਸੈਪਸ਼ਨ ਕੀਤੀ, ਤੇ ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਕਿ ਫੋਟੋਗ੍ਰਾਫੀ ਬੜੀ ਜ਼ਰੂਰੀ ਚੀਜ਼ ਆ, ਤੇ ਵੀ ਸਾਰਾ ਵਿਆਹ ਮੁੱਕ ਜਾਣਾ, ਇਹੀ ਰਹਿ ਜਾਣੀ ਆ ਬਾਅਦ 'ਚ ਯਾਦਾਂ, ਇਹੀ ਮੈਮਰੀਜ਼ ਰਹਿ ਜਾਣੀਆਂ। ਮੇਰੇ ਫੇਵਰੇਟ ਫੋਟੋਗ੍ਰਾਫਰ ਸੀਗੇ, ਉੱਦਾਂ ਰੋਮੇਨੀਆ ਤੋਂ ਨੇ ਪਰ ਕੈਨੇਡਾ ਰਹਿੰਦੇ ਨੇ ਕਾਫੀ ਟਾਈਮ ਤੋਂ, ਯੂਰਪੀਅਨ ਨੇ ਉੱਦਾਂ ਵੈਸੇ ਉਹ, ਤੇ ਅਸੀਂ ਸਪੈਸ਼ਲੀ ਉਹਨਾਂ ਨੂੰ ਇਨਵਾਈਟ ਕੀਤਾ। ਸੋ ਸਾਡੇ ਵਿਆਹ 'ਚ ਮੈਨੂੰ ਲੱਗਦਾ ਮੇਨ ਖਰਚਾ ਉਹੀ ਸੀਗਾ, ਕਿਉਂਕਿ ਸਾਨੂੰ ਇਹ ਲੱਗਦਾ ਸੀ ਵੀ ਇਹੀ ਚੀਜ਼ ਆ ਜਿਹੜੀ ਰਹਿ ਜਾਣੀ, ਤੇ ਬਾਕੀ ਸਾਡਾ ਵਿਆਹ ਸਾਦਾ ਸੀਗਾ। ਸਾਡੇ ਵਰਗੇ ਡੀਜੇ ਤੇ ਇੰਨਾ ਪੈਸਾ ਲਾ ਦਿੰਦੇ ਆ,
ਸਾਡੀ ਐਲਬਮ ਜਿਹੜੀ ਉਹ ਬੈੱਡ 'ਚ ਪਈ ਹੈ। ਅਸੀਂ ਉਹਦੇ ਵੱਲ ਧਿਆਨ ਨਹੀਂ ਦੇਣਾ ਕਿ ਜਿਹੜੀਆਂ ਯਾਦਾਂ ਨੇ ਉਹ ਕਿਤੇ ਬਾਅਦ 'ਚ ਧਿਆਨ ਨਾਲ ਵੇਖਿਓ ਕਿ ਕਿਸੇ ਨੇ ਕਹਿਤਾ ਯਾਰ ਉਹ ਦਿਖਾ ਫਿਰ ਵੇਖਣਾ। ਤੇ ਉਦਾਂ ਅਸੀਂ ਡੀਜੇ ਤੇ ਰੋਟੀ ਤੇ ਦਾਰੂ ਤੇ ਇੰਨਾ ਲੋਕਾਂ ਨੇ ਖਰਚ ਕਰ ਦਿੰਦੇ ਆ। ਇਹ ਠੀਕ ਹੈ, ਤੁਹਾਨੂੰ ਵਧੀਆ ਕਿ ਮੈਸੇਜ ਦੇਣਾ ਚਾਹੀਦਾ ਕਿ ਸਾਡੇ ਜੇ ਵਿਆਹ ਜਾਂ ਇਹ ਪ੍ਰੋਗਰਾਮ ਕਰੋ ਪਰ ਉੱਤੇ ਪੈਸਾ ਜ਼ਰੂਰ ਖਰਚੋ ਜਿਹੜੇ ਤੁਹਾਡੇ ਮੈਮਰੀ ਜਿਹੜੇ ਯਾਦਾਂ ਨੇ, ਜਿਹੜੀਆਂ ਵਧੀਆ ਯਾਦਾਂ ਨੇ ਉਹਨੂੰ ਉਸ ਕੀਤੀ। ਨਹੀਂ, ਆਪਣੇ ਐਕਚੁਅਲੀ ਮੈਨੂੰ ਲੱਗਦਾ ਬਾਕੀ ਸਾਰੇ ਖਰਚੇ ਮੈਨੇਜੇਬਲ ਹੀ ਹੁੰਦੇ ਆ। ਆਪਣੇ ਇੱਕ ਫੋਕੀ ਮੂੰਹ ਮਲਾਜੀਦਾਰੀ ਦੇ ਵਿੱਚ ਲੋਕੀ ਮੇਲਾ ਜਿਹਾ ਲਾ ਲੈਂਦੇ ਆ, ਉਹਦੇ ਵਿੱਚ ਨਾ ਪਰਿਵਾਰ ਇੰਜੋਏ ਕਰਦਾ ਹੈ ਵਿਆਹ, ਉੱਥੇ 700-800 900 ਬੰਦਾ, ਤੁਸੀਂ ਇੰਨੇ ਬੰਦੇ ਨੂੰ ਜਾਣਦੇ ਹੁੰਦੇ ਆ। ਮੈਂ ਤਾਂ ਇੱਕ ਵਾਰ ਮੈਂ ਮੇਰਾ ਇੱਕ ਬਿਜ਼ਨਸਮੈਨ ਆ ਦੋਸਤ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਇੰਨੇ ਬੰਦੇ ਕਿਉਂ ਇਕੱਠੇ ਕਰਦੇ ਹੋ? ਉਹਨੇ ਮੈਨੂੰ ਬੜੀ ਇੰਟਰਸਟਿੰਗ ਗੱਲ ਦੱਸੀ। ਕਹਿੰਦਾ ਭਾਜੀ ਦੇਖੋ, ਇੱਕ ਤਾਂ ਹੁਣ ਮੇਰੇ ਤਾਇਆ ਜੀ ਨੇ ਕਹਿੰਦਾ ਇਹਨਾਂ ਦਿਨਾਂ 'ਚ ਜਿਹੜੀਆਂ ਪੇਮੈਂਟ ਆਉਣ ਵਾਲੀਆਂ ਉਹ ਸਾਰਿਆਂ ਤੋਂ ਮੰਗ ਲੈਣੀਆਂ ਵੀ ਘਰੇ ਵਿਆਹ ਰੱਖਿਆ ਹੋਇਆ। ਕਹਿੰਦਾ ਜਿਹੜਾ ਸਾਡੀ ਫੈਕਟਰੀ 'ਚੋਂ ਕੰਮ ਦੇਣ ਵਾਲਾ ਸੀ ਉਹ ਰੋਕ ਲੈਣਾ ਵੀ ਘਰੇ ਵਿਆਹ ਰੱਖਿਆ ਹੋਇਆ। ਕਹਿੰਦਾ ਇੱਕ ਪੇਮੈਂਟਾਂ ਨਿਕਲ ਆਈਆਂ। ਫਿਰ ਕਹਿੰਦਾ ਜਿਹੜੇ ਬੰਦੇ ਉੱਥੇ ਆਉਂਦੇ ਆ ਉਹ ਦੇਖਦੇ ਆ ਵੀ MLA ਆਏ ਹੋਏ ਆ, ਮਿਨਿਸਟਰ ਆਏ ਹੋਏ ਆ, ਵੀ ਇਹਨਾਂ ਨੇ ਵਿਆਹ ਤੇ ਇੰਨਾ ਖਰਚਾ ਰੱਖਿਆ, ਵੀ ਇਹਨਾਂ ਦੀ ਮਤਲਬ ਪਰਚੇਸ ਕਪੈਸਿਟੀ ਇਹਨਾਂ ਦੀ ਹੈਗੀ ਆ, ਇੱਕ ਪੋਲੀਟੀਕਲ ਪਾਵਰ ਬਣ ਗਈ। ਹਾਂ, ਤੇ ਕਹਿੰਦਾ ਲੋਕੀ ਜਦੋਂ ਉਹ ਤਾਮਝਾਮ ਜਿਹਾ ਦੇਖਦੇ ਆ, ਕਹਿੰਦਾ ਭਾਜੀ ਹੁਣ ਮੇਰੇ ਵਿਆਹ ਤੋਂ ਬਾਅਦ ਮੇਰੇ ਘਰੇ 1 ਕਰੋੜ ਦਾ ਬਿਜ਼ਨਸ ਵੱਧ ਗਿਆ। ਸੋ ਲੋਕਾਂ ਦੀਆਂ ਆਪਣੀ ਕਿਸਮ ਦੀਆਂ ਮਿਹਨਤਾਂ ਕੀਤੀਆਂ ਹੋਈਆਂ। ਇਹ ਚੀਜ਼ ਸਾਨੂੰ ਦਿਸਦੀ ਨਹੀਂ। ਚੱਕਰ ਇਹ ਆ ਵੀ ਉਹ ਚਲੋ ਬਿਜ਼ਨਸ ਵਾਲਿਆਂ ਨੇ ਉਹ ਕਰ ਲਿਆ। ਹੁਣ ਜਦੋਂ ਇਹ ਕੋਈ ਨੌਕਰੀ ਪੇਸ਼ਾ ਬੰਦਾ ਜਾਂ ਇਕੱਲੀ ਖੇਤੀਬਾੜੀ ਵਾਲਾ ਬੰਦਾ ਜਾਂ ਕਹਿ ਲਓ ਵੀ ਇਹ ਲੋਕ ਦਿਖਾਵੇ ਦੇ ਵਿੱਚ ਲੋਕੀ ਆ ਜਾਂਦੇ ਆ, ਉਦੋਂ ਚੱਕਰ ਪੈਂਦਾ ਮੇਰੇ ਸਾਹਮਣੇ। ਤੇ ਕਹਿੰਦੇ ਨੇ ਉਦਾਂ ਤੇ ਇਹ ਤੁਹਾਡੇ ਕਿਉਂਕਿ ਸ਼ੌਂਕ ਬਿਲਕੁਲ ਖਾਸ ਨੇ, ਪਰ ਅਕਸਰ ਹਸਬੈਂਡ ਔਰ ਵਾਈਫ ਤੁਹਾਨੂੰ ਪਤਾ ਹੈ ਕਿਹੜਾ ਰਿਸ਼ਤਾ ਅਸੀਂ ਸਮਾਜ 'ਚ ਕਹਿੰਦੇ ਆ ਕਿ ਉਹ ਥੋੜਾ ਬਹੁਤਾ ਇੱਕ ਦੂਜੇ ਨੂੰ ਦਬਕੇ ਵੀ ਮਾਰਦੇ ਆ, ਕੋਈ ਉਹ ਵੀ ਕਹਿੰਦੇ ਕਿ ਤੂੰ ਕਿਵੇਂ ਕੰਮ ਕੀਤਾ, ਤੇ ਤੁਸੀਂ ਫਿਰ ਉਸ ਢੰਗ ਨਾਲ ਵੀ ਇਹਨਾਂ ਨੂੰ ਕਰਦੇ ਹੋ ਕਿ ਨਹੀਂ ਆਹ ਕੰਮ ਜਿਹੜਾ ਠੀਕ ਨਹੀਂ ਕੀਤਾ? ਨਹੀਂ, ਜਿੱਥੇ ਲੋੜ ਪਵੇ ਉੱਥੇ ਥੋੜਾ ਬਹੁਤਾ ਦਬਕਾ ਕਰ ਮਾਰਨਾ ਲਈਦਾ। ਪੈਂਦਾ। ਇਹ ਤੇ ਗੱਲ ਸੱਚੀ ਹੈ, ਨਹੀਂ, ਮਾਰਨਾ ਅਸੀਂ ਚਾਹੀਦਾ। ਦਬਕਿਆਂ ਵਾਂਗੂ ਦਬਕਾ ਨਹੀਂ ਮਾਰੀਦਾ, ਚਲੋ ਅਸੀਂ ਪਿਆਰ ਨਾਲ ਹੀ ਸੁਲਝਾ ਲਈਦੇ ਆ ਮਸਲੇ। ਕੀ ਗੱਲ ਆ। ਤੇ ਫਿਰ ਵੀ ਤੁਹਾਨੂੰ ਕੋਈ ਕਦੇ ਨਾ ਕਦੇ ਕੋਈ ਨਾ ਕੋਈ ਸ਼ਿਕਾਇਤ ਤਾਂ ਜ਼ਰੂਰ ਹੁੰਦੀ ਹੋਊਗੀ। ਹਾਂਜੀ, ਆਪਣੇ ਕਿਉਂਕਿ ਮੈਂ ਤਾਂ ਕਿ ਆਈਡੀਅਲ ਜਿਹੜੇ ਆ ਇੱਕ ਆਪਾਂ ਟੀਵੀ ਤੇ ਬਹਿ ਕੇ ਜਾਂ ਉਦਾਂ ਵੀ ਆਪਾਂ ਇੰਟਰਵਿਊ ਦੇ ਵਿੱਚ ਦੱਸਦੇ ਆ ਕਿ ਲੋਕੀ ਇਹ ਸੁਣਦੇ ਆ ਕਿ ਜਿਹੜੇ ਤੁਹਾਡੇ ਗੁਣ ਨੇ, ਵਿਚਾਰ ਨੇ, ਅਸਲੀ ਆ, ਉਹ ਅਸੀਂ ਉਹ ਦੱਸਦੇ ਆ। ਫਿਰ ਉਹ ਲੋਕੀ ਪੁੱਛਦੇ ਨਹੀਂ ਯਾਰ ਏਦਾਂ ਥੋੜੀ ਹੋ ਸਕਦਾ ਕਿ ਇਹ ਆਪਸ ਵਿੱਚ ਲੜ ਝਗੜਾ ਹੀ ਨਹੀਂ ਕਰਦੇ ਹੋਣਗੇ, ਕਿਉਂਕਿ ਅਸੀਂ ਵੀ ਉਹ ਤੋਂ ਸਿੱਖਾਂਗੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਡੇ ਤੋਂ ਸਿੱਖਿਆ ਜਾਵੇ ਵੀ ਇਹਨੂੰ ਹੱਲ ਜਿਹੜੇ ਏਦਾਂ ਕੀਤਾ ਜਾਣ। ਨਹੀਂ, ਹਰੇਕ ਕਪਲ 'ਚ ਆਈ ਗੈਸ ਕੋਈ ਨਾ ਕੋਈ ਹੁੰਦੀ ਹੈ, ਉੱਚੇ ਨੀਵੇਂ ਹੁੰਦੀਆਂ ਹੀ ਆ ਚੀਜ਼ਾਂ, ਪਰ ਆਈ ਥਿੰਕ ਤੁਸੀਂ ਉਸ ਗੱਲਾਂ ਨੂੰ ਬਹੁਤਾ ਵਧਾਉਣਾ ਨਹੀਂ ਚਾਹੀਦਾ। ਜੀ, ਜਿਹੜੀ ਵੀ ਤੁਹਾਡੇ ਦਿਲ 'ਚ ਕੋਈ ਗੱਲ ਹੈਗੀ ਹੈ, ਜੇ ਤੁਹਾਨੂੰ ਲੱਗਦਾ ਆ ਗੱਲ ਨਹੀਂ ਸਹੀ ਹੈਗੀ, ਉਸੇ ਟਾਈਮ ਕਹਿ ਕੇ ਉਹਦੇ ਸੋਲਵ ਕਰ ਲੈਣੀ ਚਾਹੀਦੀ ਆ। ਇਹ ਬੜੀ ਇੰਪੋਰਟੈਂਟ ਗੱਲ ਆ। ਇਹ ਗਗਨ ਜੀ ਕਾਰਨ ਇਹ ਆ ਕਿ ਅੱਜ ਸਾਡੇ ਰਿਸ਼ਤੇ ਵੀ ਟੁੱਟ ਰਹੇ ਆ, ਖਾਸ ਕਰਕੇ ਵਿਦੇਸ਼ਾਂ 'ਚ ਅਸੀਂ ਵੇਖ ਰਹੇ ਹਾਂ ਕਿ ਕੁੜੀਆਂ ਔਰ ਮੁੰਡੇ ਜਿਹੜੇ ਆ ਉਹਨਾਂ ਦੇ ਤੁਸੀਂ ਕਹਿ ਲਓ ਫਾਈਨੈਂਸ਼ਲੀ ਕਰਕੇ ਜਾਂ ਉਹਨਾਂ ਦਾ ਆਪਸੀ ਗੱਲਬਾਤ ਪੂਰੀ ਨਹੀਂ ਹੁੰਦੀ, ਜਾਂ ਛੋਟੇ ਛੋਟੇ ਮਸਲੇ ਆ, ਛੋਟੀ ਜੀ ਗੱਲ ਆ, ਉਹਨੂੰ ਤੁਸੀਂ ਇਗਨੋਰ ਕਰਕੇ ਵੀ ਟਾਈਮ ਲਗਾ ਸਕਦੇ ਹੋ। ਔਰ ਇਹ ਤੁਹਾਡਾ ਦੋਵਾਂ ਦਾ ਜਿਹੜਾ ਇੱਕ ਕੰਮ ਇਕੱਠਾ ਕਰਨਾ, ਸ਼ੌਂਕ ਇਕੱਠਾ, ਇੱਕ ਕਾਰੋਬਾਰ ਚਲੋ ਤੁਸੀਂ ਉਹ ਢੰਗ ਨਾਲ ਚੂਜ਼ ਕਰ ਲਿਆ, ਪਰ ਫਿਰ ਵੀ ਇਹ ਇੱਕ ਸੁਸਾਇਟੀ 'ਚ, ਇੱਕ ਨਰੋਈ ਸੁਸਾਇਟੀ 'ਚ ਮੈਂ ਸਮਝਦਾ ਇੱਕ ਵਧੀਆ ਮੈਸੇਜ ਹੈ ਕਿ ਅਸੀਂ ਇਸ ਢੰਗ ਨਾਲ ਨਾ ਵੇਖੀਏ ਕਿ ਸਿਰਫ ਵਾਈਫ ਔਰ ਜਿਹੜਾ ਹਸਬੈਂਡ ਆ ਉਹ ਇੱਕ ਸਮਾਜ ਨੂੰ ਚਲਾਉਣ ਲਈ ਆ। ਇਹ ਤੁਸੀਂ ਇਕੱਠੇ ਰਹਿ ਕੇ ਇਕੱਠੇ ਕੰਮ ਵੀ ਕਰ ਸਕਦੇ ਹੋ। ਇਹ ਸਾਡੇ ਦਰਸ਼ਕਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ। ਔਰ ਮੈਂ ਇਹੀ ਕਹਾਂਗਾ, ਤੁਹਾਨੂੰ ਮੁਬਾਰਕ ਦਿੰਦਾ, ਤੁਸੀਂ ਅੱਗੇ ਆਉਣ ਵਾਲੀ ਲਾਈਫ ਦੇ ਵਿੱਚ ਵੀ ਹੋਰ ਕਾਮਯਾਬ ਹੋ, ਔਰ ਆਉਣ ਵਾਲੇ ਪ੍ਰੋਜੈਕਟ ਜਿਹੜੇ ਤੁਹਾਡੇ ਸ਼ੁਰੂ ਕਰਨੇ ਆ, ਜਿਹੜੇ ਤੁਹਾਡੇ ਨਵੇਂ ਭਵਿੱਖ ਯੋਜਨਾਵਾਂ ਉਹ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਹਾਂਜੀ, ਅਸੀਂ ਰੀਸੈਂਟਲੀ ਹੁਣ ਅਸੀਂ ਤਰਸੇਮ ਜੱਸੜ ਦੇ 2 ਅਸੀਂ ਵੀਡੀਓ ਹੁਣੇ ਸ਼ੂਟ ਕੀਤੇ ਸੀਗੇ ਭਾਜੀ ਹੁਣਾਂ ਦੇ, ਠੀਕ ਹੈ, ਤੇ ਉਹ ਅਸੀਂ ਇਕੱਠਿਆਂ ਨੇ ਕੀਤੇ ਸੀ। ਇੱਕ ਅਸੀਂ ਨਿਊਯਾਰਕ ਦੇ ਵਿੱਚ ਸ਼ੂਟ ਕੀਤਾ ਸੀ, ਇੱਕ ਅਸੀਂ LA ਕੀਤਾ ਸੀਗਾ ਸ਼ੂਟ, ਤੇ ਛੇਤੀ ਹੀ ਇੱਕ ਸਕ੍ਰਿਪਟ ਤੇ ਕੰਮ ਚੱਲ ਰਿਹਾ ਹੈ, ਤੇ ਮਹਾਰਾਜ ਮੇਰ ਕਰਨ ਆਈ ਗੈਸ ਨੈਕਸਟ ਈਅਰ ਦੇ ਵਿੱਚ ਫਿਲਮ ਦਾ ਪ੍ਰੋਜੈਕਟ ਸਟਾਰਟ ਹੋਊਗਾ। ਬਹੁਤ ਚੰਗੀ। ਹਾਂਜੀ, ਤੇ ਇੰਗਲੈਂਡ ਵਿੱਚ ਗਲਵਕੜੀ, ਹਾਂਜੀ, ਰੀਸੈਂਟਲੀ ਗਲਵਕੜੀ ਮੂਵੀ ਸ਼ੂਟ ਹੋਈ ਸੀ। ਤੁਹਾਨੂੰ ਯਾਦ ਆ? ਤੁਸੀਂ ਦੱਸੋ। ਨਹੀਂ, ਅਸੀਂ ਹੁਣੇ ਰੀਸੈਂਟਲੀ ਪਿਛਲੇ ਮਹੀਨੇ ਇੰਗਲੈਂਡ ਜਾ ਕੇ ਆਏ ਆ। ਉੱਥੇ ਤਰਸੀਮ ਵੀਰੇ ਹੁਣਾਂ ਦੀ ਮੂਵੀ ਸ਼ੂਟ ਹੋ ਰਹੀ ਸੀ ਗਲਵਕੜੀ, ਜਿਹੜੇ ਹਰਨਬ ਦੇ ਸਾਡੇ ਖਾਸ ਹੀ ਮਿੱਤਰ ਸ਼ਰਨ ਆਰਟ ਵੀਰਾ, ਉਹ ਡਾਇਰੈਕਟ ਕਰ ਰਹੇ ਆ, ਤੇ ਅਸੀਂ ਉਹਨਾਂ ਦੀ ਹੈਲਪ ਵਾਸਤੇ ਗਏ ਹੋਏ ਸੀਗੇ। ਤੇ ਉਹ ਵੀ ਬਸ ਉਹ ਵੀ ਮੂਵੀ ਦਾ ਪ੍ਰੋਜੈਕਟ ਨੈਕਸਟ ਈਅਰ ਮਾਰਚ ਵਿੱਚ ਰਿਲੀਜ਼ ਹੋਣੀ ਆ ਉਹ ਵੀ। ਹਾਂਜੀ, ਸਾਡੀਆਂ ਬੈਸਟ ਵਿਸ਼ੇਸ ਸਾਡੀ ਸਾਰੀ ਟੀਮ ਦੀਆਂ ਤੁਹਾਡੇ ਨਾਲ ਨੇ। ਤੁਸੀਂ ਟਾਈਮ ਦਿੱਤਾ ਸਾਨੂੰ ਇੰਡੋਜ਼ ਟੀਵੀ ਦੇ ਸਟੂਡੀਓ 'ਚ ਆਏ,
ਤੇ ਬਹੁਤ ਸ਼ੁਕਰੀਆ ਜੀ ਤੁਹਾਡਾ, ਕਿਉਂਕਿ ਟਾਈਮ ਅਜੇ ਦਿਲ ਤੇ ਕਰਦਾ ਸੀ ਕਿ ਹੋਰ ਵੀ ਗੱਲਾਂ ਕਰੀਏ ਹਾਂਜੀ ਤੇ ਲੋਕ ਵੀ ਇੰਨੇ ਬਿਜ਼ੀ ਨੇ, ਉਹਨਾਂ ਨੇ ਸਾਡਾ 20-25 ਮਿੰਟ ਦੀ ਗੱਲ ਸੁਣਨੀ ਹੈ, ਉਸ ਤੋਂ ਬਾਅਦ ਉਹਨਾਂ ਨੇ ਆਖਣਾ ਨਹੀਂ ਹੋਣੀ। ਸੋ ਦਰਸ਼ਕੋ ਫਿਰ ਮਿਲਾਂਗੇ ਜੀ ਦੁਬਾਰਾ ਕਿਸੇ ਹੋਰ ਸ਼ਖਸੀਅਤ ਨਾਲ।